ਪੰਜਾਬੀ ਰੇਡੀਓ ਯੂਐਸਏ ਦੇ ਖਾਸ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਮੈਂ ਪ੍ਰਵੀਨ ਸ਼ਰਮਾ ਹਾਜ਼ਰ ਹਾਂ ਜੀ। ਪੰਜਾਬ ਭਾਰਤ ਦੀਆਂ ਵਿਸ਼ਵ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਆਪਾਂ ਕਰਾਂਗੇ ਚਰਚਾ। ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ, ਖਬਰਾਂ ਦੀ ਤਫਸੀਲ ਦੇਣਗੇ ਤੇ ਨਾਲ ਕਰਨਗੇ ਤਬਸਰਾ। ਪਰ ਅੱਗੇ ਵਧਣ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਜੀ ਪ੍ਰੋਗਰਾਮ ਦੇ ਸਪਾਂਸਰ ਦੇ ਉੱਤੇ। ਸਪਾਂਸਰ ਦਾ ਧੰਨਵਾਦ ਵੀ ਕਰਦੇ ਹਾਂ, ਉਹ ਜ਼ਰੀਆ ਬਣਦੇ ਨੇ ਤੁਹਾਡੇ ਤੱਕ ਪ੍ਰੋਗਰਾਮਾਂ ਨੂੰ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਸੰਪਰਕ ਕਰ ਸਕਦੇ ਹੋ ਜੀ। ਨੰਬਰ ਹੈ 4082722500। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜੀ। ਨੰਬਰ ਹੈ 4159090503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ, ਰਵਿੰਦਰ ਹਲਵਾਰਾ ਸੈਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਗੁਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿਰਦੀ ਤੇ ਗਿੱਲ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜੇ ਤੇ ਜ਼ੈਂਡਰ ਗਰੁੱਪ ਵਾਲੇ। ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਹੋਮ ਲੋਨ ਤਾਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ। ਨੰਬਰ ਹੈ ਇਹਨਾਂ ਦਾ, ਜਿਹੜਾ ਨੰਬਰ ਨੋਟ ਕਰ ਸਕਦੇ ਹੋ, 855 905 2575 ਇਹਨਾਂ ਦਾ ਨੰਬਰ ਹੈ। ਹੁਣ ਆਪਾਂ ਵੱਧਦੇ ਹਾਂ ਬਲਤੇਜ ਪੰਨੂ ਜੀ ਵੱਲ, ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ। ਪੰਨੂ ਸਾਹਿਬ, ਜਿਹੜੇ ਸ਼ਹਿਰ 'ਚ ਤੁਸੀਂ ਰਹਿੰਦੇ ਹੋ ਜੀ, ਸ਼ਹਿਰ ਤਾਂ ਸਾਰੇ ਹੀ ਚੰਗੇ ਨੇ, ਵਧੀਆ ਦੁਨੀਆ, ਜਿੱਥੇ ਕਿਸੇ ਦਾ ਟਿਕਾਣਾ ਚੰਗੀ ਗੱਲ ਹੈ। ਅਸ਼ਾਂਤ ਰਿਹਾ ਜੀ ਸ਼ਹਿਰ ਪਟਿਆਲਾ। ਹਰੀਸ਼ ਆਗੂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਹਰੀਸ਼ ਸਿੰਗਲੇ ਨੂੰ, ਸ਼ਿਵ ਸੈਨਾ ਆਗੂ ਨੂੰ। ਇਲਜ਼ਾਮ ਦੋਨੇ ਧਿਰਾਂ ਤੇ ਲੱਗ ਰਹੇ ਨੇ ਕਿ ਦੋਨਾਂ ਨੇ ਕਸਰ ਕੋਈ ਨਹੀਂ ਛੱਡੀ ਪੰਜਾਬ ਨੂੰ ਬਲਦੀ ਦੇ ਬੂਥੇ ਤੇ ਪਾਉਣ ਦੀ। ਜੀ, ਇਹ ਕੁਝ ਇਸ ਤਰ੍ਹਾਂ ਦੇ ਲੋਕ ਹੈਗੇ ਆ ਪ੍ਰਵੀਨ, ਜਿਨ੍ਹਾਂ ਦਾ ਕੰਮ ਹੁੰਦਾ ਅੱਗ ਲਾ ਕੇ ਤੇ ਡੱਬੂ ਕੰਧ ਤੇ ਵਾਲਾ, ਜੀ, ਔਰ ਦੋਨੇ ਪਾਸੇ ਨੇ ਇਹ। ਜੀ। ਇੱਕ ਗੁਰਪਤਵੰਤ ਪੰਨੂ ਆ, ਉਹ ਅਮਰੀਕਾ ਦੇ ਕਿਸੇ ਸ਼ਹਿਰ ਚੋਂ ਜਾਂ ਕੈਨੇਡਾ ਦੇ ਕਿਸੇ ਸ਼ਹਿਰ ਚੋਂ ਉਹ ਅੱਗ ਲਾਉਣ ਦੇ ਯਤਨਾਂ ਦੇ ਵਿੱਚ ਰਹਿੰਦਾ, ਆਪ ਸੁਰੱਖਿਅਤ ਬੈਠਾ, ਆਪਦੇ ਨਿਆਣੇ ਸੁਰੱਖਿਅਤ ਨੇ। ਇੱਥੇ ਲੋਕਾਂ ਦੇ ਨਿਆਣੇ ਜਿਹੜੇ ਆ, ਉਹਨਾਂ ਨੂੰ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਫਸਾਉਣ ਦੇ ਯਤਨ ਕਰਦਾ ਹੀ ਰਹਿੰਦਾ। ਜਿਹੜੇ ਫਸੇ ਆ, ਉਹਨਾਂ ਦੀ ਮਦਦ ਕਿਸੇ ਨੇ ਕਦੇ ਕੀਤੀ ਹੋਵੇ ਤੇ ਮੈਨੂੰ ਨਹੀਂ ਲੱਗਦਾ ਕਿਸੇ ਦੀ ਵੀ ਮਦਦ ਕੋਈ ਜਿਹੜੀ ਉਹ ਕੀਤੀ ਆ। ਉਂਝ ਤਾਂ ਵੈਸੇ ਉਹਦੀ ਪੋਲ ਤਾਂ ਬਹੁਤ ਹੀ ਖੁੱਲੀ ਹੋਈ ਆ। 2020 ਵਾਲੇ ਮਾਮਲੇ 'ਚ ਉਹਦੀ ਖੁੱਲ ਗਈ ਹੋਈ, ਉਹਦੇ ਪਿੜ ਪੱਲੇ ਕੱਖ ਨਹੀਂ ਹੈਗਾ। ਪਰ ਇੱਥੇ ਜਿਹੜਾ ਇਹ ਹਰੀਸ਼ ਸਿੰਗਲਾ, ਇਹਦਾ ਕੰਮ ਇੱਕੋ ਆ ਕਿ ਉਹਨੂੰ ਸੁਰੱਖਿਆ ਚਾਹੀਦੀ ਹੈ, ਕਿਉਂਕਿ ਉਹ ਸਟੇਟਸ ਸਿੰਬਲ ਦੇ ਤੌਰ ਦੇ ਉੱਤੇ ਇਸ ਸੁਰੱਖਿਆ ਨੂੰ ਵਰਤਦਾ। ਸ਼ਿਵ ਸੈਨਾ ਦਾ ਆਗੂ ਬਣਿਆ ਹੋਇਆ, ਹਾਲਾਂਕਿ ਸ਼ਿਵ ਸੈਨਾ ਨੇ ਕੱਲ ਦੇਰ ਸ਼ਾਮ ਹੁੰਦਿਆਂ ਉਹਨੂੰ ਸ਼ਿਵ ਸੈਨਾ ਦੇ ਵਿੱਚੋਂ ਕੱਢ ਦਿੱਤਾ। ਉਹ ਕਹਿੰਦਾ ਜੀ ਮੈਂ ਤਾਂ ਆਪਣੀ ਜਥੇਬੰਦੀ ਬਣਾਈ ਹੋਈ ਆ, ਮੇਰਾ ਤਾਂ ਕਿਸੇ ਬਾਕੀ ਸ਼ਿਵ ਸੈਨਾ ਦੇ ਧੜਿਆਂ ਦੇ ਨਾਲ ਕੋਈ ਲਿੰਕ ਨਹੀਂ ਹੈਗਾ। ਪਰ ਉਹ ਆਪਣੇ ਆਪ ਨੂੰ ਕਹਿੰਦਾ ਇਹੀ ਆ ਕਿ ਸ਼ਿਵ ਸੈਨਾ ਠਾਕਰੇ ਜਿਹੜੀ ਹੈ, ਮੈਂ ਉਹਦਾ ਆਗੂ ਆ। ਉਹ ਇਹ ਦਾਅਵਾ ਕਰਦਾ ਇਸ ਗੱਲ ਦਾ। ਹਾਂਜੀ, ਉਹਨੇ ਪਿਛਲੇ ਦਿਨਾਂ ਤੋਂ ਕੁਝ ਦਿਨਾਂ ਤੋਂ ਇਹ ਅਨਾਉਂਸ ਕੀਤਾ ਹੋਇਆ ਸੀ ਕਿ ਮੈਂ ਖਾਲਿਸਤਾਨ ਮੁਰਦਾਬਾਦ ਨਾਂ ਦੇ ਹੇਠ ਇੱਕ ਰੋਸ ਮਾਰਚ ਜਿਹੜਾ ਉਹ ਕੱਢਣਾ। ਦੇਖੋ, ਪ੍ਰੋਬਲਮ ਇਹ ਆ ਕਿ ਜਿਹੜੀ ਗੁਰਪਤਵੰਤ ਪੰਨੂ ਦਾ ਇੱਥੇ ਕੀ ਆਧਾਰ ਹੈਗਾ ਪੰਜਾਬ ਦੇ ਵਿੱਚ। ਔਰ ਦੂਜੀ ਗੱਲ, ਜੇ ਕੋਈ ਜਿਹੜੀਆਂ ਗੈਰ ਕਾਨੂੰਨੀ ਕੋਈ ਗੱਲ ਕਰਦਾ ਤੇ ਉਹਨੂੰ ਨਿੱਠਣ ਦੇ ਵਾਸਤੇ ਮੁਲਕ ਦੀ ਸਰਕਾਰ ਹੈ, ਸੂਬੇ ਦੀ ਸਰਕਾਰ ਹੈ। ਹਰੀਸ਼ ਸਿੰਗਲੇ ਨੂੰ ਠੇਕਾ ਕਿਹਨੇ ਦਿੱਤਾ ਜੀ ਕਿ ਤੂੰ ਇਸ ਮਾਮਲੇ ਦੇ ਉੱਤੇ ਆ ਕੇ ਕਹੇ ਕਿ ਮੈਂ ਰੋਸ ਮਾਰਚ ਕਰਨਾ। ਔਰ ਇਹਨੂੰ ਜਿਸ ਤਰੀਕੇ ਦੇ ਨਾਲ ਆ ਕੁਝ ਵੈਬ ਚੈਨਲਸ ਨੇ, ਉਹਨਾਂ ਨੇ ਭੜਕਾਇਆ ਇਸ ਸਭ ਕਾਸੇ ਨੂੰ ਕਿ ਹਿੰਦੂ ਸਿੱਖਾਂ ਦੇ ਦੋ ਧੜਿਆਂ ਦੇ ਵਿਚਾਲੇ ਕਲੈਸ਼ ਹੋ ਗਿਆ। ਕੋਈ ਹਿੰਦੂ ਸਿੱਖਾਂ ਦੇ ਵਿਚਾਲੇ ਇਹ ਕਲੈਸ਼ ਨਹੀਂ ਸੀਗਾ। ਨਾ ਹਿੰਦੂ ਭਾਈਚਾਰੇ ਦਾ ਠੇਕਾ ਹਰੀਸ਼ ਸਿੰਗਲੇ ਨੇ ਕਿਸੇ ਨੂੰ ਦਿੱਤਾ ਤੇ ਨਾ ਸਿੱਖ ਭਾਈਚਾਰੇ ਦਾ ਠੇਕਾ ਕਿਸੇ ਨੇ ਬਲਜਿੰਦਰ ਪਰਵਾਨੇ ਵਰਗੇ ਬੰਦੇ ਨੂੰ ਦਿੱਤਾ। ਬਲਜਿੰਦਰ ਪਰਵਾਨਾ ਉਹੀ ਆ ਜਿਹਨੇ ਕਪੂਰਥਲੇ ਦੇ ਵਿੱਚ ਇੱਕ ਮੰਦਬੁੱਧੀ ਬੱਚਾ ਜਿਹੜਾ ਰੋਟੀ ਦੀ ਭਾਲ ਦੇ ਵਿੱਚ ਇੱਕ ਧਾਰਮਿਕ ਸਥਾਨ ਤੇ ਵੜ ਗਿਆ ਸੀਗਾ, ਇਹਨੇ ਉਦੋਂ ਭੜਕਾ ਕੇ ਲੋਕਾਂ ਨੂੰ ਵੀਡੀਓ ਬਣਾ ਕੇ ਲੋਕ ਇਕੱਠੇ ਕਰਕੇ ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਅੰਦਰ ਲੋਕਾਂ ਨੇ। ਔਰ ਇਹ ਉਹੀ ਬੰਦਾ,
ਔਰ ਉਦੋਂ ਦਾ ਇਹ ਗਾਇਬ ਰਿਹਾ, ਭੱਜਾ ਫਿਰਦਾ ਰਿਹਾ। ਹੁਣ ਦੁਬਾਰਾ ਫੇਰ ਇਹਨੇ ਕੱਲ ਵੀਡੀਓ ਪਾ ਪਾ ਕੇ ਭੜਕਾ ਕੇ ਲੋਕਾਂ ਨੂੰ ਇਕੱਠੇ ਕੀਤਾ ਤੇ ਆਪ ਮੋਟਰਸਾਈਕਲ ਦੇ ਉੱਤੇ ਭੱਜਦਾ ਜਿਹੜਾ ਉਹ ਲੋਕਾਂ ਨੇ ਦੇਖਿਆ ਮੂੰਹ ਬੰਨ ਕੇ। ਫੇਰ ਨਹੀਂ ਟਿਕਿਆ ਇਹ ਉੱਥੇ। ਹਰੀਸ਼ ਸਿੰਘਲੇ ਨੂੰ ਤਾਂ ਜਿਹੜੀਆਂ ਹਿੰਦੂ ਜਥੇਬੰਦੀਆਂ ਨੇ ਉਹਨਾਂ ਨੇ ਹੀ ਜਿਹੜਾ ਉਹ ਕੱਲ ਘੇਰ ਲਿਆ, ਉਹਦੇ ਮੁੰਡੇ ਨੂੰ ਵੀ ਘੇਰ ਲਿਆ ਕਿ ਤੂੰ ਕਿਹੜੀ ਗੱਲ ਤੋਂ ਇੱਥੇ ਭੜਕਾਹਟ ਪੈਦਾ ਕਰ ਰਿਹਾ। ਲੋਕ ਕਰੋਨਾ ਦੇ ਵਿੱਚੋਂ ਮਸੀਂ ਨਿਕਲੇ ਆ, ਬਿਜ਼ਨਸਮੈਨ ਛੋਟੇ ਜਿਹੜੇ ਮਸੀਂ ਉਹਨਾਂ ਦੇ ਕੰਮਕਾਰ ਚੱਲਣ ਲੱਗੇ ਆ। ਇਹ ਲੋਕੀ ਬਾਜ਼ਾਰ ਬੰਦ ਕਰਾਉਣ ਦੇ ਵਾਸਤੇ ਜਿਹੜਾ ਉਹ ਤੁਰ ਪਏ। ਔਰ ਇਹਦੇ ਵਿੱਚ ਤੁਸੀਂ ਦੇਖੋ ਕਿ ਜਿਹੜੀ ਇੱਕ ਜਗ੍ਹਾ ਸੀ ਉਹਨੂੰ ਨਾਲ ਨਿਸ਼ਾਨੇ ਦੇ ਉੱਤੇ ਲੈ ਲਿਆ ਗਿਆ। ਕਾਲੀ ਮਾਤਾ ਦਾ ਮੰਦਿਰ ਬੜਾ ਪ੍ਰਸਿੱਧ ਮੰਦਿਰ ਹੈ ਪਟਿਆਲੇ ਦੇ ਵਿੱਚ, ਔਰ ਪਤਾ ਹੀ ਨਹੀਂ ਕਿੱਡੀ ਕੁ ਵੱਡੀ ਗਿਣਤੀ ਦੇ ਵਿੱਚ ਲੋਕ ਉਸ ਧਾਰਮਿਕ ਜਗ੍ਹਾ ਦੇ ਉੱਤੇ ਜਾਂਦੇ ਆ, ਇਸ ਕਾਲੀ ਮਾਤਾ ਦੇ ਮੰਦਿਰ ਦੇ ਉੱਤੇ। ਬੜੀ ਉਹਦੀ ਮਾਨਤਾ ਹੈ ਔਰ ਉਹਦੀ ਜਿਹੜੀ ਕਮੇਟੀ ਆ ਉਹ ਬੜਾ ਸਿਸਟੇਮੈਟਿਕਲੀ ਸਾਰੇ ਢਾਂਚੇ ਨੂੰ ਚਲਾਉਂਦੀ ਆ। ਤੁਸੀਂ ਮੇਰਾ ਖਿਆਲ ਦੇਖਿਆ ਹੋਊਗਾ ਪ੍ਰਵੀਨ ਕਿ ਕਈ ਕਿਲੋਮੀਟਰ ਲੰਬੀਆਂ ਲਾਈਨਾਂ ਲੱਗਦੀਆਂ ਨੇ ਉੱਥੇ ਉਹਨੂੰ ਮੰਨਣ ਵਾਲਿਆਂ ਨੂੰ। ਕਦੀ ਉੱਥੇ ਭਗਦੜ ਨਹੀਂ ਮਚੀ, ਕਦੇ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਈ। ਇਹਨਾਂ ਨੇ ਕੀ ਕੀਤਾ, ਹਰੀਸ਼ ਸਿੰਘਲੇ ਦੇ ਬੰਦਿਆਂ ਨੇ ਇਹ ਪਿੱਛੋਂ ਦੀ ਹੋ ਕੇ ਮੰਦਿਰ ਦੀ ਛੱਤ ਦੇ ਉੱਤੇ ਚੜ੍ਹ ਗਏ। ਉੱਤੇ ਜਾ ਕੇ ਇਹਨਾਂ ਨੇ ਇੱਟਾਂ ਮਾਰੀਆਂ। ਉਹ ਇੱਟਾਂ ਇਸ ਕਰਕੇ ਮਾਰੀਆਂ ਕਿ ਅੱਗੋਂ ਇੱਟਾਂ ਵੱਜਣਗੀਆਂ ਤੇ ਭੜਕਾਹਟ ਪੈਦਾ ਹੋਊਗੀ ਤੇ ਫਿਰ ਦੋਨੋਂ ਜਿਹੜੇ ਧੜੇ ਨੇ ਉਹਨਾਂ ਦੇ ਵਿਚਾਲੇ ਤਕਰਾਰ ਹੋਊਗਾ। ਅੱਗੋਂ ਜਿਹੜਾ ਧੜਾ ਸੀਗਾ ਉਹਨੇ ਮੰਦਿਰ ਦੇ ਅੰਦਰ ਵੜਨ ਦੀ ਕੋਸ਼ਿਸ਼ ਜ਼ਰੂਰ ਕੀਤੀ ਪਰ ਇੱਟਾਂ ਨਹੀਂ ਉਹਨਾਂ ਨੇ ਮਾਰੀਆਂ। ਉਹ ਕਹਿੰਦੇ ਅਸੀਂ ਮੰਦਿਰ ਵਾਲੇ ਪਾਸੇ ਇੱਟਾਂ ਨਹੀਂ ਮਾਰਨੀਆਂ। ਇਹ ਸਿਆਣਪ ਉਹਨਾਂ ਦੀ ਰਹੀ ਕਿਤੇ ਨਾ ਕਿਤੇ। ਦੂਸਰਾ ਜਿਹੜੇ ਐਸਐਸਪੀ ਨੇ ਇੱਥੋਂ ਦੇ ਪਟਿਆਲੇ ਦੇ, ਉਹਨਾਂ ਦਾ ਰੋਲ ਬਹੁਤ ਪੋਜ਼ਿਟਿਵ ਰਿਹਾ ਇਸ ਮਾਮਲੇ ਦੇ ਉੱਤੇ। ਉਹ ਇੱਕ ਬੂਹੇ ਦੇ ਮੂਹਰੇ ਆਪ ਖੜੇ ਹੋ ਗਏ ਹੱਥ ਦੇ ਵਿੱਚ ਪਿਸਤੌਲ ਲੈ ਕੇ ਕਿ ਮੈਂ ਕਿਸੇ ਨੂੰ ਅੰਦਰ ਮੰਦਿਰ ਦੇ ਜਾਣ ਨਹੀਂ ਦੇਣਾ ਤਾਂ ਕਿ ਅੰਦਰ ਕੋਈ ਜਾ ਕੇ ਕਿਸੇ ਕਿਸਮ ਦੀ ਗੜਬੜ ਨਾ ਕਰੇ। ਪੁਲਿਸ ਨੇ ਹਵਾ ਦੇ ਵਿੱਚ ਗੋਲੀਆਂ ਚਲਾਈਆਂ। ਐਸਐਸਪੀ ਉਹਨਾਂ ਨੇ ਆਪਣੇ ਪਿਸਤੌਲ ਦੇ ਨਾਲ ਵੀ ਫਾਇਰਿੰਗ ਜਿਹੜੀ ਸੀ ਉਹ ਕੀਤੀ, ਜਿਹਦੇ ਕਰਕੇ ਵੱਡਾ ਕਲੈਸ਼ ਜਿਹੜਾ ਸੀ ਉਹ ਹੋਣ ਤੋਂ ਰਹਿ ਗਿਆ। ਸ਼ਾਮ ਜਿਹੜਾ ਕਿਉਂਕਿ ਅੰਦਰ ਇੱਕ ਵਿਅਕਤੀ ਨੂੰ ਮੰਦਿਰ ਦੇ ਅੰਦਰ ਗੋਲੀ ਵੱਜੀ ਆ, ਜਿਹੜਾ ਉੱਥੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਅੰਦਰੋਂ ਕਿਹਨੇ ਉਹ ਗੋਲੀ ਚਲਾਈ ਆ ਅਜੇ ਇਹ ਕਨਫਰਮ ਨਹੀਂ ਹੋ ਸਕਿਆ। ਉਹ ਪਰਚਾ ਦਰਜ ਹੋ ਗਿਆ। ਇਹਨਾਂ ਫੁਹਾਰਾ ਚੌਂਕ ਘੇਰਿਆ ਸੀ, ਰਾਤ ਛੱਡ ਦਿੱਤਾ, ਰਾਤ ਕਰਫਿਊ ਲਾਤਾ ਸੀਗਾ ਸਵੇਰ ਦੇ 6:30 ਵਜੇ ਤੱਕ, ਉਹ ਸਮਾਪਤ ਹੋ ਗਿਆ। ਸ਼ਾਂਤ ਹੈ ਸਾਰਾ ਕੁਝ। ਅੱਜ ਜਿਹੜੀਆਂ ਕੁਝ ਜਥੇਬੰਦੀਆਂ ਨੇ ਬੰਦ ਦਾ ਸੱਦਾ ਦਿੱਤਾ ਹੋਇਆ ਪਟਿਆਲੇ ਦੇ ਵਿੱਚ, ਆਈ ਥਿੰਕ ਜਿਹੜੇ ਬੰਦ ਵਾਲੇ ਸੱਦੇ ਨੇ ਇਹਦੇ ਤੋਂ ਗਰੇਜ ਕਰਨ ਦੀ ਜ਼ਰੂਰਤ ਹੈ। ਔਰ ਦੂਸਰੀ ਗੱਲ ਜਿਹੜੀ ਪ੍ਰਸ਼ਾਸਨ ਹੈ, ਪੁਲਿਸ ਹੈ, ਉਹ ਇਹੋ ਜਿਹੇ ਸ਼ਰਾਰਤੀ ਅਨਸਰਾਂ ਦੇ ਉੱਤੇ ਇੱਕ ਵਾਰੀ ਸ਼ਿਕੰਜਾ ਕੱਸਦੇ ਤੇ ਮੁੜ ਕੇ ਕੰਨ 'ਚ ਪਾਇਆ ਨਹੀਂ ਰੜਕਣੀ, ਕਿਉਂਕਿ ਇਹ ਸਾਰੇ ਸ਼ਰਾਰਤੀ ਨੇ। ਇਹਨਾਂ ਦਾ ਜਾਣਾ ਕੱਖ ਨੀਗਾ। ਇਹਨਾਂ ਨੇ ਐਵੇਂ ਲੋਕਾਂ ਦੇ ਪੁੱਤ ਜਿਹੜੇ ਆ ਉਹ ਬਲਦੀ ਦੇ ਬੂਥੇ 'ਚ ਦੇ ਦੇਣੇ ਨੇ। ਇਹਦੀ ਸਿਕਿਉਰਿਟੀ ਪਿਛਲੇ ਦਿਨਾਂ ਦੇ ਵਿੱਚ ਵਾਪਸ ਲਈ ਗਈ ਆ ਹਰੀਸ਼ ਸਿੰਘਲੇ ਦੀ। ਅਸਲ ਕਹਾਣੀ ਜਿਹੜੀ ਆ ਨਾ ਉਹ ਸਿਕਿਉਰਿਟੀ ਆ। ਉੱਥੋਂ ਇਹ ਸਾਰਾ ਪਿੱਟ ਸਿਆਪਾ ਜਿਹੜਾ ਉਹ ਪਿਆ ਹੋਇਆ। ਜਿਵੇਂ ਇੱਕ ਆਗੂ ਨੇ ਬੋਨੀ ਇਹਦੇ ਨਾਲ ਆ, ਉਹ ਕੱਲ ਹਾਈ ਕੋਰਟ ਦੇ ਵਿੱਚ ਗਏ, ਕਹਿੰਦੇ ਮੈਨੂੰ ਬਹੁਤ ਖਤਰਾ ਹੋ ਗਿਆ ਕਿਉਂਕਿ ਉਹਦੀ ਵੀ ਸਿਕਿਉਰਿਟੀ ਜਿਹੜੀ ਆ ਉਹ ਵਾਪਸ ਲਈ ਆ। ਇਹ ਸਟੇਟਸ ਸਿੰਬਲ ਬਣਾ ਕੇ ਬੈਠੇ ਨੇ ਸਿਕਿਉਰਿਟੀ ਨੂੰ, ਉਹਦੇ ਕਰਕੇ ਸਿਕਿਉਰਿਟੀ ਕੰਟੀਨਿਊਸ ਰਹੇ। ਏਦਾਂ ਦੇ ਡਰਾਮੇ ਅਕਸਰ ਕਰਦੇ ਰਹਿੰਦੇ ਆ। ਜੀ, ਅਗਲੀ ਜੇਕਰ ਖਬਰ ਵੱਲ ਵਧੀਏ ਪੰਨੂ ਸਾਹਿਬ, ਤਾਂ ਪ੍ਰਧਾਨ ਮੰਤਰੀ ਨੇ ਸਿੱਖਾਂ ਦੀਆਂ ਸਿਫਤਾਂ ਦੇ ਪੁਲ ਬੰਨੇ ਤੇ ਦੱਸਦਾ ਇਹ ਮੁਲਾਕਾਤ ਵੀ ਕੀਤੀ ਹੈ। ਇਹ ਐਕਚੁਅਲੀ ਪ੍ਰਧਾਨ ਮੰਤਰੀ ਹੋਰਾਂ ਦੀ ਰਿਹਾਇਸ਼ ਦੇ ਉੱਤੇ ਸਿੱਖਾਂ ਦਾ ਇੱਕ ਵਫਦ ਮਿਲਣ ਵਾਸਤੇ ਗਿਆ ਸੀ ਪ੍ਰਧਾਨ ਮੰਤਰੀ ਹੋਰਾਂ ਨੂੰ। ਇਹਦੇ ਵਿੱਚ ਪ੍ਰਵਾਸੀ ਵੀ ਜਿਹੜੇ ਉਹ ਸ਼ਾਮਲ ਸਨ ਕੁਝ। ਇਹ ਔਰ ਉਹਨਾਂ ਨੂੰ ਸੰਬੋਧਨ ਕਰਦਿਆਂ ਹੋਇਆ ਪ੍ਰਧਾਨ ਮੰਤਰੀ ਹੋਰਾਂ ਨੇ ਇਹ ਗੱਲ ਕਹੀ ਆ ਕਿ ਸਿੱਖ ਭਾਈਚਾਰਾ ਹੋਰ ਮੁਲਕਾਂ ਦੇ ਨਾਲ ਭਾਰਤ ਦੇ ਜਿਹੜੇ ਚੰਗੇ ਰਿਸ਼ਤੇ ਨੇ ਉਹ ਬਣਾਈ ਰੱਖਣ ਦੇ ਵਾਸਤੇ ਇੱਕ ਮਜ਼ਬੂਤ ਕੜੀ ਰਿਹਾ। ਉਹਨਾਂ ਨੇ ਇਹ ਗੱਲ ਕਹੀ ਕਿ ਪੂਰਾ ਦੇਸ਼ ਆਜ਼ਾਦੀ ਦੇ ਸੰਘਰਸ਼ ਤੇ ਆਜ਼ਾਦੀ ਤੋਂ ਬਾਅਦ ਦੇ ਦੌਰ ਦੇ ਵਿੱਚ ਸਿੱਖਾਂ ਦੇ ਯੋਗਦਾਨ ਲਈ ਉਹਨਾਂ ਦਾ ਧੰਨਵਾਦੀ ਹੈ। ਪਰ ਪ੍ਰਧਾਨ ਮੰਤਰੀ ਨੂੰ ਮਿਲਣ ਵਾਲਾ ਜਿਹੜਾ ਵਫਦ ਸੀਗਾ ਉਹਦੇ ਵਿੱਚ ਵੱਖ-ਵੱਖ ਵਰਗਾਂ ਦੇ ਨੁਮਾਇੰਦੇ ਸ਼ਾਮਲ ਸੀਗੇ। ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਕਿ ਗੁਰੂਆਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਤੇ ਸਿੱਖ ਪਰੰਪਰਾ ਅਸਲ ਦੇ ਵਿੱਚ ਇੱਕ ਭਾਰਤ ਸ੍ਰੇਸ਼ਠ ਭਾਰਤ ਦੀ ਜਿਉਂਦੀ ਜਾਗਦੀ ਰਵਾਇਤ ਹੈ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਨਵਾਂ ਭਾਰਤ
ਨਵੀਆਂ ਉਚਾਈਆਂ ਜਿਹੜੀਆਂ ਉਹ ਛੂ ਰਿਹਾ ਤੇ ਪੂਰੀ ਦੁਨੀਆ ਤੇ ਇਹਦੀ ਛਾਪ ਛੱਡ ਰਿਹਾ। ਇਹਦੀ ਸਭ ਤੋਂ ਵੱਡੀ ਮਿਸਾਲ ਕਰੋਨਾ ਮਹਾਮਾਰੀ ਦਾ ਜਿਹੜਾ ਉਹ ਸਮਾਂ ਹੈ ਜੀ। ਜਿਹੜੇ ਪ੍ਰਵਾਸੀ ਭਾਰਤੀ ਨੇ ਉਹਨਾਂ ਦੇ ਜਿਹੜੀ ਉਹ ਤਾਰੀਫ ਕਰਦਿਆਂ ਹੋਇਆ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਕਿ ਉਹ ਉਹਨਾਂ ਨੂੰ ਹਮੇਸ਼ਾ ਉਹ ਰਾਸ਼ਟਰ ਦੇ ਦੂਤ ਸਮਝਦੇ ਰਹੇ ਆ ਤੇ ਤੁਸੀਂ ਭਾਰਤ ਤੋਂ ਬਾਹਰ ਮਾਂ ਭਾਰਤੀ ਦੀ ਆਵਾਜ਼ ਤੇ ਪਹਿਚਾਣ ਉਹਦੀ। ਕਿਉਂਕਿ ਐਕਚੁਅਲੀ ਕੀ ਆ ਕਿ ਜਿਹੜੇ ਪ੍ਰਧਾਨ ਮੰਤਰੀ ਦੇ ਵੱਲੋਂ ਕਿਸੇ ਦੀ ਤਾਰੀਫ ਕੀਤੇ ਜਾਣਾ ਇਹਦੇ ਕਈ ਮਾਇਨੇ ਨਿਕਲਣ ਲੱਗ ਜਾਂਦੇ ਨੇ। ਕਿਉਂਕਿ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਕਰੇ ਤਾਂ ਉਹਦੇ ਪਿੱਛੇ ਮਕਸਦ ਜ਼ਰੂਰ ਕੋਈ ਨਾ ਕੋਈ ਹੁੰਦਾ। ਹੁਣ ਸਿੱਖ ਭਾਈਚਾਰੇ ਦੀ ਇੰਨੀ ਤਾਰੀਫ ਕਰਨ ਦੇ ਪਿੱਛੇ ਉਹਦਾ ਕੀ ਕਾਰਨ ਹੈ? ਇਹ ਤਾਂ ਕਿਹਾ ਜਾ ਸਕਦਾ ਜੀ ਕਿ ਦੇਰ ਤੋਂ ਬਾਅਦ ਹੀ ਕਈ ਵਾਰੀ ਕੁਝ ਚੀਜ਼ਾਂ ਜਿਹੜੀਆਂ ਉਹ ਸਮਝ ਪੈਂਦੀਆਂ ਹੁੰਦੀਆਂ ਨੇ। ਪ੍ਰਧਾਨ ਮੰਤਰੀ ਹੋਰਾਂ ਨੇ ਵੀ ਕਿਹਾ ਕਿ ਅਕਸਰ ਉਹ ਗੁਰਦੁਆਰੇ ਜਾਂਦੇ ਨੇ, ਉੱਥੇ ਸੇਵਾ ਕਰਨ ਤੇ ਲੰਗਰ ਛਕਣ ਤੋਂ ਇਲਾਵਾ ਉਹ ਸਿੱਖ ਪਰਿਵਾਰਾਂ ਦੇ ਵਿੱਚ ਵਿਚਰਦੇ ਨੇ। ਸਿੱਖ ਸੰਤਾਂ ਦੇ ਚਰਨ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਉੱਤੇ ਪੈਂਦੇ ਰਹੇ ਨੇ। ਇਸ ਲੈਵਲ ਤੱਕ ਜਿਹੜਾ ਜੀ ਉਹ ਤਾਰੀਫ ਕਰਨਾ, ਇਹਦੇ ਜ਼ਰੂਰ ਮਾਇਨੇ ਕੋਈ ਨਾ ਕੋਈ ਹੋਣਗੇ ਮੇਰੀ ਜਾਚੇ। ਕਿਉਂਕਿ ਜਦੋਂ ਕਿਸਾਨ ਅੰਦੋਲਨ ਚੱਲਿਆ ਤੇ ਉਸ ਵੇਲੇ ਜਿਹੜਾ ਮੇਨ ਸੀਗਾ ਉਹ ਪੰਜਾਬ ਬਿੰਡੀ ਲੱਗਿਆ ਸੀ। ਤੇ ਜਦੋਂ ਪੰਜਾਬ ਦੀ ਦਿੱਖ ਦੀ ਗੱਲ ਆਉਂਦੀ ਹੈ ਤੇ ਬਿਨਾਂ ਕਿਸੇ ਸ਼ੱਕ ਦੇ ਸਿੱਖ ਭਾਈਚਾਰਾ ਉਹ ਵੱਖਰਾ ਦਿਸਦਾ ਆ ਉਹਦੇ ਉੱਤੇ। ਤੇ ਉਦੋਂ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਸੀਗੀਆਂ ਕਿਸਾਨ ਅੰਦੋਲਨ ਨੂੰ ਲੈ ਕੇ, ਉਹ ਦੁਖਦਾਈ ਟਿੱਪਣੀਆਂ ਸੀਗੀਆਂ। ਖਾਸ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਅੰਦੋਲਨ ਜੀਵੀ ਕਿਹਾ ਜਾਣਾ, ਹਾਲਾਂਕਿ ਸਾਰਿਆਂ ਨੂੰ ਹੀ ਕਿਹਾ ਸੀਗਾ, ਪਰ ਕਿਉਂਕਿ ਉਹਦੇ ਵਿੱਚ ਮੇਨ ਧਿਰ ਜਿਹੜੀ ਸੀ ਉਹ ਕਿਸਾਨਾਂ ਦੀ ਪੰਜਾਬ ਵਾਲੀ ਸੀਗੀ। ਤੇ ਹੁਣ ਇਹ ਜਿਹੜੀ ਇੰਨੀ ਸਿਫਤ ਕਰਨੀ, ਮੇਰੀ ਚਾਚੇ ਇਹਦੇ ਪਿੱਛੇ ਕੋਈ ਨਾ ਕੋਈ ਜ਼ਰੂਰ ਰੀਜ਼ਨ ਹੋਊਗਾ। ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਸਾਹਮਣੇ ਆਵੇ, ਪਰ ਕੁਝ ਵੀ ਆ ਇਹ ਕਿਹਾ ਜਾ ਸਕਦਾ ਜੀ ਕਿ ਇਹ ਜਿਹੜੇ ਲੰਗਰ ਦੀ ਸਿਫਤ ਹੋਣੀ ਔਰ ਕਰੋਨਾ ਦੇ ਦੌਰਾਨ ਲੰਗਰ ਦੇ ਬਾਰੇ ਦੇ ਵਿੱਚ ਜਿਹੜਾ ਉਹ ਜ਼ਿਕਰ ਕਰਨਾ, ਮਾਇਨੇ ਤਾਂ ਕੁਝ ਜਿਹੜੇ ਇਹਦੇ ਕੱਢੇ ਜਾ ਸਕਦੇ ਆ। ਪਰ ਅਸਲ ਮਾਇਨੇ ਕੀ ਹੋਣਗੇ? ਕਿਉਂਕਿ 24 ਦੀਆਂ ਜਿਹੜੀਆਂ ਚੋਣਾਂ ਨੇ ਨਾ, ਉਹਦੇ ਉੱਤੇ ਕੇਂਦਰਿਤ ਹੈ ਇਹ। ਜੇ ਪੰਜਾਬ ਦੀਆਂ ਆਪਾਂ ਸੀਟਾਂ ਜਿਹੜੀਆਂ ਪਾਸੇ ਵੀ ਕਰ ਦਈਏ ਤਾਂ ਸਿੱਖ ਭਾਈਚਾਰਾ ਜਿਹੜਾ ਉਹ ਬੜੀਆਂ ਸਾਰੀਆਂ ਸੀਟਾਂ ਦੇ ਉੱਤੇ ਫੈਸਲਾ ਕੁਨ ਵੋਟਰ ਹੈ। ਬਿਨਾਂ ਕਿਸੇ ਸ਼ੱਕ ਦੇ ਗੁਜਰਾਤ ਦੇ ਵਿੱਚ ਵੀ ਉਹ ਫੈਸਲਾ ਕੁਨ ਵੋਟਰ, ਕੁਝ ਏਰੀਆ ਦੇ ਵਿੱਚ ਵਿਧਾਨ ਸਭਾਵਾਂ ਦੇ ਉੱਤੇ ਕੋਈ 10 ਤੋਂ 12 ਵਿਧਾਨ ਸਭਾ ਉਹਨਾਂ ਦੇ ਉੱਤੇ ਗੁਜਰਾਤ ਦੀਆਂ ਚੋਣਾਂ ਵੀ ਆਉਣੀਆਂ ਨੇ। ਤੇ ਉੱਤਰ ਪ੍ਰਦੇਸ਼ ਦੇ ਵਿੱਚ ਉਹ ਲੋਕ ਸਭਾ ਦੀਆਂ ਘੱਟੋ ਘੱਟ 6 ਤੋਂ 7 ਸੀਟਾਂ ਦੇ ਉੱਤੇ ਪ੍ਰਭਾਵੀ ਹੈ। ਇਸ ਕਰਕੇ ਕਿਤੇ ਨਾ ਕਿਤੇ ਇਹਨੂੰ ਸਿਆਸਤ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਸਕਦਾ। ਪਨੂ ਸਾਹਿਬ, ਬਿਜਲੀ ਦੀ ਗੱਲ ਕਰੀਏ, ਬਿਜਲੀ ਸੰਕਟ ਲਗਾਤਾਰ ਗੰਭੀਰ ਹੀ ਹੁੰਦਾ ਜਾ ਰਿਹਾ ਜੀ, ਗੰਭੀਰ ਹੀ ਹੁੰਦਾ ਜਾ ਰਿਹਾ। ਦੇਖੋ, ਇਸ ਵੇਲੇ ਮੁਲਕ ਦੇ 16 ਰਾਜ ਨੇ ਜੀ ਜਿਹੜੇ ਇਸ ਬਿਜਲੀ ਸੰਕਟ ਦੇ ਨਾਲ ਜੂਝ ਰਹੇ ਆ। ਕਿਤੇ 4 ਘੰਟੇ, ਕਿਤੇ 6 ਘੰਟੇ, ਕਿਤੇ 8-8 ਘੰਟਿਆਂ ਦੇ ਕੱਟ ਦਾ ਸਾਹਮਣਾ ਕਰਨਾ ਪੈ ਰਿਹਾ। ਆਪਾਂ ਅੱਗੇ ਵੀ ਗੱਲ ਕੀਤੀ ਸੀ, ਜਿੰਨੀ ਦੇਰ ਤੱਕ ਤੁਸੀਂ ਅਲਟਰਨੇਟ ਨਹੀਂ ਸੋਚਦੇ ਉਨੀ ਦੇਰ ਤੱਕ ਇਹ ਸਮੱਸਿਆ ਹੱਲ ਨਹੀਂ ਹੋਣੀ, ਹਰ ਸਾਲ ਸਾਹਮਣੇ ਆਉਣੀ ਆ। ਅਲਟਰਨੇਟ ਤੋਂ ਭਾਵ ਇਹ ਆ ਜੀ ਕਿ ਜਿਹੜੀ ਪਾਵਰ ਹੈਗੀ ਆ, ਪਾਵਰ ਪਲਾਂਟ ਜਿਹੜੇ ਉਹ ਇਹਦਾ ਹੱਲ ਨੇ। ਮੈਂ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀ ਵੀ ਜਦੋਂ ਪੋਖਰਨ ਦੇ ਵਿੱਚ ਧਮਾਕੇ ਕੀਤੇ, ਪਰਮਾਣੂ ਧਮਾਕੇ ਭਾਰਤ ਨੇ, ਤੇ ਉਦੋਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਹੋਰਾਂ ਨੇ ਇਹ ਗੱਲ ਆਖੀ ਸੀ ਕਿ ਅਸੀਂ ਇਹ ਧਮਾਕੇ ਜਿਹੜੇ ਨੇ ਉਹ ਭਾਰਤ ਦੇ ਭਵਿੱਖ ਨੂੰ ਸਾਹਮਣੇ ਰੱਖ ਕੇ ਕੀਤੇ ਨੇ ਕਿ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਕਿਉਂ ਆ। ਉਦੋਂ ਪਾਵਰ ਪਲਾਂਟ ਦਾ ਜ਼ਿਕਰ ਵੱਡੇ ਪੱਧਰ ਦੇ ਉੱਤੇ ਛਿੜਿਆ ਸੀ। ਸਵਾਲ ਇਹ ਆ ਕਿ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਉਸ ਪਾਸੇ ਵੱਲ ਕਿਉਂ ਨਹੀਂ ਸੋਚਿਆ ਜਾ ਰਿਹਾ? ਜਿਹੜੇ ਨੈਚੁਰਲ ਰਿਸੋਰਸ ਹੈ ਕੋਲਾ, ਉਹ ਕਿਸੇ ਵੇਲੇ ਤਾਂ ਖਤਮ ਹੋਣਾ। ਦੂਜਾ, ਜਿਹੜੀ ਢੋਆ ਢੁਆਈ ਆ ਇਹਦੀ ਬੜੀ ਔਖੀ ਆ ਇੱਕ ਤੋਂ ਦੂਜੀ ਜਗ੍ਹਾ ਦੇ ਉੱਤੇ। ਹੁਣ ਕੱਲ ਦੀਆਂ 24 ਘੰਟੇ ਹੋ ਗਏ ਜਿਹੜੇ ਆ 47 ਦੇ ਕਰੀਬ ਟ੍ਰੇਨਾਂ ਨੇ, ਪੈਸੇਂਜਰ ਟ੍ਰੇਨ, ਉਹ ਰੱਦ ਕੀਤੀਆਂ ਗਈਆਂ ਨੇ। ਉਹਨਾਂ ਨੂੰ ਰੱਦ ਕਰਨ ਦਾ ਮਕਸਦ ਇਹ ਆ ਕਿ ਮਾਲ ਗੱਡੀਆਂ ਜਿਹੜੀਆਂ ਨੇ
ਉਹਨਾਂ ਨੂੰ ਨਿਰਵਿਘਨ ਲੰਘਾਇਆ ਜਾ ਸਕੇ, ਜੀ ਕਿਉਂਕਿ ਮਾਲ ਗੱਡੀਆਂ ਨੂੰ ਖੜਾ ਕਰਨਾ ਪੈ ਰਿਹਾ ਤੇ ਕੋਲਾ ਜਿਹੜਾ ਇੱਕ ਤੋਂ ਦੂਜੀ ਜਗ੍ਹਾ ਦੇ ਉੱਤੇ ਜਾਣ ਦੇ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ। ਹੂੰ ਥਰਮਲ ਪਲਾਂਟ ਜਿਹੜੇ ਨੇ ਉਹ ਬਿਨਾਂ ਕੋਲੇ ਤੋਂ ਚੱਲ ਨਹੀਂ ਸਕਦੇ। 16 ਰਾਜਾਂ ਦੇ ਵਿੱਚ ਬਿਜਲੀ ਸੰਕਟ ਇਸ ਵੇਲੇ ਵੱਡਾ ਹੋਇਆ ਖੜਾ। ਜਿਹੜੇ ਕਾਂਗਰਸੀ ਆਗੂ ਨੇ, ਰਾਹੁਲ ਗਾਂਧੀ ਨੇ ਜੀ ਇਹ ਗੱਲ ਕਹੀ ਹੈ ਕਿ ਜਿਹੜੀ ਸਰਕਾਰ ਹੈ ਕੇਂਦਰ ਦੀ, ਉਹ ਨਫ਼ਰਤ ਦੇ ਬੁਲਡੋਜ਼ਰ ਰੋਕ ਕੇ ਪਾਵਰ ਪਲਾਂਟ ਚਲਾਵੇ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਤੇ ਇਹਦੇ ਲੋਕਾਂ ਦੀ ਕੋਈ ਪਰਵਾਹ ਨਹੀਂ ਹੈ, ਕਿਉਂਕਿ ਦੇਸ਼ ਇਸ ਵੇਲੇ ਵੱਡੇ ਕੋਲੇ ਤੇ ਬਿਜਲੀ ਦੇ ਸੰਕਟ ਦੇ ਨਾਲ ਜੂਝ ਰਿਹਾ। ਉਹਨਾਂ ਨੇ ਕਿਹਾ ਕਿ ਮੈਂ 20 ਅਪ੍ਰੈਲ 22 ਨੂੰ ਵੀ ਮੋਦੀ ਸਰਕਾਰ ਨੂੰ ਨਫ਼ਰਤ ਦੇ ਬੁਲਡੋਜ਼ਰ ਰੋਕਣ ਤੇ ਦੇਸ਼ ਦੇ ਵਿੱਚ ਪਾਵਰ ਪਲਾਂਟ ਸ਼ੁਰੂ ਕਰਨ ਦੇ ਵਾਸਤੇ ਕਿਹਾ ਸੀਗਾ। ਉਹ ਕਹਿੰਦੇ ਕਿ ਇਸ ਮਾਮਲੇ ਦੇ ਉੱਤੇ ਗੱਲ ਸੁਣੀ ਨਹੀਂ ਜਾ ਰਹੀ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੀ ਬਿਜਲੀ ਸੰਕਟ ਗੰਭੀਰ ਹੁੰਦਾ ਤੁਰਿਆ ਜਾ ਰਿਹਾ ਔਰ ਸੂਬੇ ਦੇ ਲੋਕਾਂ ਨੂੰ ਦੋ ਸੰਕਟ ਝੱਲਣੇ ਪੈ ਰਿਹਾ। ਇੱਕ ਤਾਂ ਵੱਧ ਰਹੀ ਤਪਸ਼ ਤੇ ਉੱਤੋਂ ਬਿਜਲੀ ਦੇ ਕੱਟ, ਜਿਹਨੇ ਕਿ ਜ਼ਿੰਦਗੀ ਲੀਹੋਂ ਲਾਉਣ ਦੇ ਵਿੱਚ ਕੋਈ ਕਸਰ ਜਿਹੜੀ ਉਹ ਨਹੀਂ ਛੱਡੀ। ਪਾਵਰਕਾਮ ਨੇ ਬਿਜਲੀ ਸੰਕਟ ਦੇ ਨਾਲ ਨਿਪਟਣ ਲਈ ਸਨਅਤੀ ਮਾਲਕਾਂ ਨੂੰ ਆਪਣੀ ਮਰਜ਼ੀ ਦੇ ਨਾਲ ਸਨਅਤਾਂ ਬੰਦ ਰੱਖਣ ਦੀ ਅਪੀਲ ਕੀਤੀ ਹੈ, ਜਿਹਦੇ ਕਰਕੇ ਗੋਬਿੰਦਗੜ੍ਹ ਤੇ ਲੁਧਿਆਣਿਆਂ ਦੀਆਂ ਵੱਡੀਆਂ ਸਨਅਤਾਂ ਬੰਦ ਰਹੀਆਂ ਨੇ। ਇਹਨਾਂ ਸਨਅਤਾਂ ਤੋਂ ਬਚੀ ਬਿਜਲੀ ਖੇਤੀ ਸੈਕਟਰ ਲਈ ਜਿਹੜੀ ਉਹ ਦਿੱਤੀ ਗਈ ਆ। ਉਧਰ ਅੰਮ੍ਰਿਤਸਰ ਦੇ ਵਿੱਚ ਜਿਹੜੇ ਕੁਝ ਕਿਸਾਨ ਸੀਗੇ, ਉਹਨਾਂ ਨੇ ਬਿਜਲੀ ਮੰਤਰੀ ਦੇ ਘਰ ਦਾ ਘਿਰਾਓ ਕੀਤਾ। ਪੁਲਿਸ ਦੇ ਨਾਲ ਧੱਕਾ ਮੁੱਕੀ ਵੀ ਹੋਈ ਆ। 7 ਤਰੀਕ ਨੂੰ ਜਿਹੜੇ ਬਿਜਲੀ ਮੰਤਰੀ ਆ ਉਹਦੇ ਨਾਲ ਮੀਟਿੰਗ ਦਾ ਸਮਾਂ ਦਿੱਤਾ ਗਿਆ। ਇਹ ਕਿਹਾ ਜਾ ਰਿਹਾ ਮੌਸਮ ਵਿਭਾਗ ਦੇ ਵੱਲੋਂ ਕਿ ਅਗਲੇ 1-2 ਦਿਨਾਂ ਦੇ ਵਿੱਚ ਕੁਝ ਰਾਹਤ ਮੌਸਮ ਦੇ ਵਿੱਚੋਂ ਮਿਲਣ ਦੇ ਆਸਾਰ ਨੇ। ਹਨੇਰੀ ਤੇ ਮੀਂਹ ਜਿਹੜੇ ਆ ਉਹ ਆ ਸਕਦੇ ਆ ਤੇ ਉਹਦੇ ਨਾਲ ਜਿਹੜਾ ਤਾਪਮਾਨ ਹੈ ਕੋਈ 10 ਡਿਗਰੀ ਹੇਠਾਂ ਜਾਣ ਦੇ ਆਸਾਰ ਨੇ। ਉਂਝ ਅੱਜ ਤੇ ਭੜਕ ਜਿਹੜਾ ਉਹਦੇ ਵਾਸਤੇ ਵਾਰਨਿੰਗ ਦਿੱਤੀ ਗਈ ਆ ਹੀਟ ਵੇਵ ਦੀ, ਕਿ ਜਿਹੜੀਆਂ ਗਰਮ ਹਵਾਵਾਂ ਨੇ, ਲੂ ਜਿਹੜੀ ਆ ਉਹ ਸਿਖਰ ਦੇ ਉੱਤੇ ਹੋਊਗੀ। ਜੀ ਤੇ ਪਨੂੰ ਸਾਹਿਬ, ਅਗਲੀ ਜੇ ਖਬਰ ਵੱਲ ਵਧੀਏ ਆਪਾਂ, ਹਰਿਆਣਾ ਦੇ ਕਿਸਾਨਾਂ ਨੂੰ ਮਾਣਹਾਨੀ ਕੇਸ ਦੇ ਵਿੱਚ ਵਾਰੰਟ ਦਿੱਤੇ ਜਾ ਰਹੇ ਆ ਜੀ। ਐਕਚੁਅਲੀ ਕੀ ਆ ਕਿ ਜਦੋਂ ਕਿਸਾਨ ਅੰਦੋਲਨ ਚੱਲਦਾ ਸੀਗਾ ਹਾਂਜੀ ਉਸ ਵੇਲੇ ਬਸਤਾੜਾ ਟੋਲ ਪਲਾਜ਼ਾ ਸੀਗਾ, ਤੁਹਾਨੂੰ ਯਾਦ ਹੋਵੇ। ਇੱਕ ਤਾਂ ਪੁਲਿਸ ਵਾਲੇ ਦੀ ਵੀਡੀਓ ਵਾਇਰਲ ਹੋਈ ਸੀਗੀ, ਜਿਹਦੇ ਵਿੱਚ ਉਹ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਇੰਸਟਰਕਸ਼ਨ ਦੇ ਰਿਹਾ ਸੀਗਾ ਵੀ ਜਿਹੜਾ ਆਉਂਦਾ ਉਹਨੂੰ ਫੜ ਲਓ, ਮਾਰੋ ਢਾਹ ਕੇ ਡਾਂਗਾਂ ਦੇ ਨਾਲ। ਜੀ ਔਰ ਜਿਹੜੇ ਕਿਸਾਨ ਸੀ ਉਹ ਵਿਰੋਧ ਕਰ ਰਹੇ ਸੀ ਸ਼ਾਂਤਮਈ ਤਰੀਕੇ ਦੇ ਨਾਲ, ਕਿਉਂਕਿ ਹਰਿਆਣਾ ਦੇ ਮੁੱਖ ਮੰਤਰੀ ਜਿਹੜੇ ਮਨੋਹਰ ਲਾਲ ਖੱਟੜ ਆ, ਉਹਨੇ ਕਰਨਾਲ ਦੇ ਵਿੱਚ ਆਉਣਾ ਸੀਗਾ ਕਿਸੇ ਸਮਾਗਮ ਦੇ ਮੌਕੇ ਦੇ ਉੱਤੇ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਬਾਈਕਾਟ ਕੀਤਾ ਹੋਇਆ ਸੀਗਾ ਕਿਸਾਨਾਂ ਨੇ। ਜੀ ਬਸਤਾੜਾ ਟੋਲ ਪਲਾਜ਼ਾ ਦੇ ਉੱਤੇ ਪੁਲਿਸ ਨੇ ਉਹਨੂੰ ਖਾਲੀ ਕਰਾਉਣ ਦੇ ਵਾਸਤੇ ਛੱਲੀਆਂ ਵਾਂਗ ਕਿਸਾਨਾਂ ਨੂੰ ਕੁੱਟਿਆ ਸੀ। ਔਰ ਇਹਦੇ ਵਿੱਚ ਇੱਕ ਜਿਹੜਾ ਇੰਸਪੈਕਟਰ ਸੀ, ਉਹਦੀ ਭੂਮਿਕਾ ਬੜੀ ਵੱਡੀ ਸੀਗੀ ਔਰ ਉਹਨੇ ਬਹੁਤ ਬੁਰੇ ਤਰੀਕੇ ਦੇ ਨਾਲ ਲੋਕਾਂ ਨੂੰ ਕੁੱਟਿਆ, ਕਿਸਾਨਾਂ ਨੂੰ। ਜੀ ਅੱਛਾ, ਜਦੋਂ ਫੈਸਲਾ ਹੋਇਆ, ਜਿਹੜੇ ਕਿਸਾਨ ਮੰਗਾਂ ਮੰਨੀਆਂ ਗਈਆਂ ਤੇ ਇਹ ਵੀ ਆਇਆ ਕਿ ਜਿੰਨੇ ਕੇਸ ਹੋਏ ਆ ਉਹ ਸਾਰੇ ਦੇ ਸਾਰੇ ਵਾਪਸ ਲੈ ਲਏ ਜਾਣਗੇ। ਕੇਸ ਤਾਂ ਵਾਪਸ ਹੋ ਗਏ ਜਿਹੜੇ। ਔਰ ਇਹ ਜਿਹੜਾ ਕੇਸ ਹੈ ਇਹ ਮਾਣਹਾਨੀ ਦਾ ਕੇਸ ਜਿਹੜਾ ਪਾਇਆ, ਜਿਹੜੇ ਚਰਚਾ ਦੇ ਵਿੱਚ ਆਇਆ ਸੀਗਾ ਇੰਸਪੈਕਟਰ, ਉਹਨੇ ਜਿਹੜਾ ਇਹ ਕੇਸ ਵੱਖ-ਵੱਖ 22 ਨੇਮ ਕਿਸਾਨਾਂ ਦੇ ਉੱਤੇ ਪਾਇਆ। ਜੀ ਕੁਰਕਸ਼ੇਤਰ ਦੇ ਹਸਨਪੁਰ ਪਿੰਡ ਦੇ ਵਿੱਚ ਇੰਸਪੈਕਟਰ ਹਰਜਿੰਦਰ ਸਿੰਘ ਨੇ 36 ਕਿਸਾਨਾਂ ਦੇ ਉੱਤੇ ਇੱਕ ਕੇਸ ਦਰਜ ਕਰਵਾਇਆ। ਇਸ ਮਾਮਲੇ ਦੇ ਵਿੱਚ ਡੀਸੀ ਤੇ ਐਸਪੀ ਨੇ ਗੱਲਬਾਤ ਲਈ ਉਹਨਾਂ ਨੂੰ ਬੁਲਾਇਆ ਸੀ ਔਰ ਭਰੋਸਾ ਦਿੱਤਾ ਗਿਆ ਕਿ ਉਹ ਇੰਸਪੈਕਟਰ ਦੇ ਨਾਲ ਇਹਦੇ ਸੰਬੰਧੀ ਗੱਲਬਾਤ ਕਰਨਗੇ, ਛੇਤੀ ਇਹ ਮਾਮਲਾ ਨਿਬੇੜ ਲਿਆ ਜਾਊਗਾ। ਇੰਸਪੈਕਟਰ ਹਰਜਿੰਦਰ ਸਿੰਘ ਜਿਹੜਾ ਸੀਗਾ ਉਸ ਵੇਲੇ ਉਹ ਕਿਸਾਨਾਂ ਦਾ ਜਿਹੜਾ ਸੀ ਉਹਦੇ ਗੁੱਸੇ ਦਾ ਸ਼ਿਕਾਰ ਇਸ ਪੱਖੋਂ ਹੋਇਆ ਸੀ ਕਿ ਕਿਸਾਨ ਉਹਦੇ ਪਿੰਡ ਤੱਕ ਜਾ ਵੜੇ ਸਨ ਜੀ ਔਰ ਉਹਦਾ ਘਰ ਘੇਰ ਲਿਆ ਸੀ ਜਾ ਕੇ, ਕਿਉਂਕਿ ਉਹਨੇ ਬਹੁਤ ਬੁਰੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਕੁੱਟਿਆ ਸੀ। ਔਰ ਇਹ ਕਿਹਾ ਜਾਂਦਾ ਹੈ ਕਿ ਉਹ ਮਤਲਬ ਕਿ ਜਿੱਦਾਂ ਕੋਈ ਨਿੱਜੀ ਕਿੜ ਹੋਵੇ ਨਾ, ਇਸ ਤਰੀਕੇ ਨਾਲ ਕਿਸਾਨਾਂ ਨੂੰ ਕੁੱਟਿਆ ਸੀ।
ਉਦੋਂ ਇਹ ਗੱਲ ਚੱਲੀ ਸੀ ਵੀ ਕਿਸਾਨ ਪਰਿਵਾਰ ਦੇ ਵਿੱਚੋਂ ਤੂੰ ਵੀ ਆ, ਹਾਂਜੀ। ਚਲੋ ਡਿਊਟੀ ਲੱਗੀ ਆ, ਤੇਰੀ ਵਰਦੀ ਪਾਈ ਹੋਈ ਆ, ਪਰ ਘੱਟੋ ਘੱਟ ਜਾਨਵਰਾਂ ਦੇ ਨਾਲ ਵੀ ਅਜਿਹਾ ਵਿਵਹਾਰ ਨਹੀਂ ਕੋਈ ਕਰਦਾ। ਜਾਨਵਰ ਨੂੰ ਵੀ ਅਕਸਰ ਜਿਹੜੇ ਮਨੁੱਖ ਨੇ ਉਹ ਬਹੁਤ ਪਲੋਸਦੇ ਆ, ਪਿਆਰ ਦੇ ਨਾਲ ਉਹਨੂੰ ਰੱਖਦੇ ਆ, ਪਰ ਇਹਨੇ ਬਹੁਤ ਬੁਰੇ ਤਰੀਕੇ ਦੇ ਨਾਲ ਉਦੋਂ ਕੁੱਟਿਆ ਸੀ ਤੇ ਇਹਨੇ ਮਾਣਹਾਨੀ ਦਾ ਕੇਸ ਜਿਹੜਾ ਉਹ ਕਿਸਾਨਾਂ ਦੇ ਉੱਤੇ ਪਾਇਆ ਹੋਇਆ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਹ ਆਪਣੇ ਤੌਰ ਦੇ ਉੱਤੇ ਇਹਨੇ ਪਾ ਲਿਆ, ਇਹਦੇ ਪਿੱਛੇ ਜ਼ਰੂਰ ਕਹਾਣੀ ਇਹ ਹੋਊਗੀ ਕਿ ਠੀਕ ਆ ਸਰਕਾਰ ਵਾਲੇ ਕੇਸ ਤਾਂ ਵਾਪਸ ਲੈ ਲੇ, ਕਿਸਾਨਾਂ ਨੂੰ ਇਸ ਤਰੀਕੇ ਨਾਲ ਖੱਜਲ ਕਰਕੇ ਦੇਖ ਲਓ। ਕਿਸਾਨਾਂ ਨੇ ਕੱਲ ਜਿਹੜੀ ਕਰਨਾਲ ਦੇ ਐਸਪੀ ਦੇ ਨਾਲ ਮੀਟਿੰਗ ਕੀਤੀ ਹੈ, ਉਹਨਾਂ ਇਹ ਭਰੋਸਾ ਦਿੱਤਾ ਕਿ ਤੁਸੀਂ ਕੋਈ ਅਗਲਾ ਐਕਸ਼ਨ ਨਾ ਲਿਓ, ਅਸੀਂ ਉਹਨੂੰ ਸੱਦ ਕੇ ਇੰਸਪੈਕਟਰ ਨੂੰ ਸਮਝਾ ਕੇ ਇਸ ਮਸਲੇ ਦਾ ਹੱਲ ਕੱਢਾਂਗੇ। ਹੁਣ ਜੇ ਐਸਪੀ ਚਾਹੇ ਤਾਂ ਇਹ ਕਿਵੇਂ ਹੋ ਸਕਦਾ ਕਿ ਇੰਸਪੈਕਟਰ ਕੇਸ ਵਾਪਸ ਨਾ ਲਏ? ਉਮੀਦ ਹੈ ਕਿ ਇਹ ਮਸਲਾ ਸੁਲਝ ਜੂਗਾ, ਨਹੀਂ ਤਾਂ ਬਿਨਾਂ ਕਿਸੇ ਸ਼ੱਕ ਦੇ ਇਹ ਉਲਝ ਜੂਗਾ। ਜੀ ਜੀ ਜੀ। ਪੰਨੂ ਸਾਹਿਬ, ਗੁਰਮੀਤ ਰਾਮ ਰਹੀਮ ਸਿਰਸੇ ਦਾ ਡੇਰੇਦਾਰ, ਜਿਹੜਾ ਕਿ ਬਹੁਤ ਸੰਗੀਨ ਦੋਸ਼ਾਂ ਦੇ ਤਹਿਤ ਸਜ਼ਾ ਜ਼ਾਫਤਾ ਜੇਲ੍ਹ ਦੇ ਵਿੱਚ ਹੈ, ਕਦੇ ਪੇਰੋਲ ਤੇ ਆ ਜਾਂਦਾ ਹੈ, ਕਦੇ ਚਿੱਠੀਆਂ ਲਿਖ ਰਿਹਾ, ਹੁਣ ਦੱਸਦੇ ਇੱਕ ਹੋਰ ਚਿੱਠੀ ਲਿਖਤੀ ਹੈ ਜੇਲ੍ਹ ਚੋਂ ਹੀ। ਐਕਚੁਅਲੀ ਕੀ ਹੈ ਕਿ ਜਿਹੜੇ ਇਹ ਸਲਤਨਤ ਖੜੀ ਕੀਤੀ ਹੋਈ ਹੈ ਨਾ ਜੀ। ਉਹ ਉਹਨੂੰ ਉਹਦੇ ਖੁੱਸ ਜਾਣ ਦਾ ਡਰ ਉਹਨੂੰ ਇਹ ਸਤਾਉਂਦਾ, ਕਿਉਂਕਿ ਇਹੀ ਇੱਕ ਪ੍ਰੈਸ਼ਰ ਆ ਜਿਹੜਾ ਉਹ ਬਣਾ ਕੇ ਰੱਖ ਰਿਹਾ ਕਿ ਮੇਰੇ, ਕਦੀ ਉਹ ਕਹਿੰਦਾ ਜੀ 2 ਕਰੋੜ ਫਾਲੋਅਰ ਨੇ, ਕਦੀ ਕਹਿੰਦਾ 3 ਕਰੋੜ ਫਾਲੋਅਰ ਨੇ। ਕਿੰਨੇ ਫਾਲੋਅਰਸ ਨੇ ਕਰੋੜਾਂ ਦੇ ਵਿੱਚ ਤਾਂ ਨਹੀਂ ਹੈਗੇ, ਇਹ ਸਭ ਨੂੰ ਪਤਾ, ਪਰ ਉਹਨੇ ਇੱਕ ਜਿਹੜਾ ਉਹ ਬਣਾਇਆ ਹੋਇਆ ਸੀਗਾ ਜੀ ਡਰ, ਜਿਹਦੇ ਕਰਕੇ ਉਹਦੇ ਮੂਹਰੇ ਲੰਮੇ ਪੈਂਦੇ ਸੀਗੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ। ਇਸ ਵੇਲੇ ਜਿਹੜਾ ਹਰਿਆਣੇ ਦਾ ਗ੍ਰਹਿ ਮੰਤਰੀ ਆ, ਉਦੋਂ ਇਹ ਹਰਿਆਣੇ ਦੇ ਵਿੱਚ ਐਜੂਕੇਸ਼ਨ ਮਿਨਿਸਟਰ ਹੁੰਦਾ ਸੀ ਤੇ ਚੈੱਕ ਦੇ ਕੇ ਤੇ ਲੰਮਾ ਪਿਆ ਹੋਇਆ ਲੋਕਾਂ ਨੇ ਦੇਖਿਆ ਸੀ। ਉਦੋਂ ਥੋੜੇ ਦਿਨ ਬਾਅਦ ਹੀ ਇਹਨੂੰ ਸਜ਼ਾ ਹੋ ਗਈ ਸੀਗੀ ਡੇਰਾ ਮੁਖੀ ਨੂੰ। ਬਿਲਕੁਲ। ਇਹ ਹੁਣ ਕੀ ਜਿਹੜਾ ਉਹ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਕਿ ਡੇਰੇ ਦੇ ਅੰਦਰ ਬਣ ਗਏ ਧੜੇ, ਔਰ 2 ਧੜੇ ਨੇ ਖਾਸ ਤੌਰ ਦੇ ਉੱਤੇ, ਇੱਕ ਹਨੀਪ੍ਰੀਤ ਵਾਲਾ ਧੜਾ ਤੇ ਇੱਕ ਹਨੀਪ੍ਰੀਤ ਵਿਰੋਧੀ ਧੜਾ। ਵਿਪਾਸਨਾ ਇੰਸਾ ਜਿਹੜੀ ਆ ਉਹ ਅੱਗੇ ਮੈਨੇਜਮੈਂਟ ਸਾਰੀ ਦੇਖਦੀ ਸੀ। ਵਿਪਾਸਨਾ ਇੰਸਾ ਨੇ ਆਪਣੇ ਆਪ ਨੂੰ ਲਾਂਭੇ ਕਰ ਲਿਆ ਸਭ ਕਾਸੇ ਤੋਂ, ਉਹ ਕਿਸੇ ਸਰਗਰਮੀ ਦੇ ਵਿੱਚ ਨਜ਼ਰ ਨਹੀਂ ਆਉਂਦੀ, ਨਾ ਡੇਰੇ ਦੇ ਵਿੱਚ ਨਜ਼ਰ ਆਉਂਦੀ ਆ। ਵਿਪਾਸਨਾ ਇੰਸਾ ਦੀ ਜਗ੍ਹਾ ਦੇ ਉੱਤੇ ਇੱਕ ਜਿਹੜਾ ਡਾਕਟਰ ਨੈਣ ਹੈ, ਉਹਨੂੰ ਇਹ ਜ਼ਿੰਮੇਵਾਰੀ ਪਿਛਲੇ ਦਿਨਾਂ ਦੇ ਵਿੱਚ ਸੌਂਪੀ ਗਈ ਹੈ। ਹਨੀਪ੍ਰੀਤ ਦੇ ਕੁਝ ਨੇੜਲੇ ਜਿਹੜੇ ਆ ਉਹਨਾਂ ਨੂੰ ਵੀ ਡੇਰੇ ਦੇ ਵਿੱਚ ਕੁਝ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ। ਪਿਛਲੇ ਦਿਨਾਂ ਤੋਂ ਇਸੇ ਕਰਕੇ ਇਹ ਚਰਚਾ ਚੱਲਦੀ ਸੀ ਕਿ ਜਿਹੜੀ ਹਨੀਪ੍ਰੀਤ ਆ ਉਹ ਪਾਵਰਫੁਲ ਹੋ ਗਈ ਆ ਡੇਰੇ ਦੇ ਵਿੱਚ, ਤੇ ਉਹ ਅਣਐਲਾਨੀ ਡੇਰੇ ਦੀ ਮੁਖੀ ਆ। ਪਰ ਜਿਹੜੀ ਇਹ 10ਵੀਂ ਚਿੱਠੀ ਲਿਖੀ ਆ ਹੁਣ ਗੁਰਮੀਤ ਰਾਮ ਰਹੀਮ ਨੇ, ਇਹਦੇ ਵਿੱਚ ਉਹਨੇ ਇਹ ਗੱਲ ਕਹੀ ਆ ਕਿ ਡੇਰੇ ਦਾ ਮੁਖੀ ਉਹੀ ਆ, ਕੋਈ ਡੇਰੇ ਦਾ ਮੁਖੀ ਤਬਦੀਲ ਨਹੀਂ ਕੀਤਾ ਜਾ ਰਿਹਾ। ਉਹਨੂੰ ਇਸ ਗੱਲ ਦਾ ਡਰ ਲੱਗ ਰਿਹਾ ਕਿ ਜੇ ਡੇਰੇ ਦਾ ਮੁਖੀ ਬਦਲਿਆ ਤਾਂ ਜਿਹੜੀ ਧੜੇਬੰਦੀ ਡੇਰੇ ਦੇ ਵਿੱਚ ਆ ਉਹ ਹੋਰ ਵੱਡੀ ਹੋ ਜਾਣੀ ਆ, ਉਹਦੇ ਨਾਲ ਡੇਰਾ ਜਿਹੜਾ ਉਹ ਖਿਲਰਨ ਦੇ ਚਾਂਸਸ ਨੇ। ਇਸ ਕਰਕੇ ਉਹਨੇ ਇਸ ਚਿੱਠੀ ਦੇ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਡੇਰੇ ਦਾ ਮੁਖੀ ਉਹੀ ਆ, ਸਾਰੇ ਮਿਲ ਜੁਲ ਕੇ ਰਹੋ, ਉੱਥੇ ਇਕਜੁੱਟਤਾ ਹੈ। ਇਕਜੁੱਟਤਾ ਕਿੰਨੀ ਕੁ ਆ ਇਹ ਸਭ ਨੂੰ ਪਤਾ ਹੈ। ਇੱਕ ਜਿਹੜਾ ਧੜਾ ਜਿਹੜਾ ਫੇਥ ਵਰਸਸ ਵਰਡਿਕਟ ਨਾਂ ਦਾ ਪੇਜ ਵੀ ਚਲਾਉਂਦਾ, ਇਸ ਜਿਹੜਾ ਇਹ ਧੜਾ ਹੈ ਉਹ ਅਕਸਰ ਆਪਣੀਆਂ ਵੀਡੀਓਜ਼ ਸਾਂਝੀਆਂ ਕਰਕੇ ਇਹ ਕਹਿਣ ਦੀ ਕੋਸ਼ਿਸ਼ ਕਰਦਾ ਕਿ ਗੁਰਮੀਤ ਰਾਮ ਰਹੀਮ ਨੂੰ ਇੱਕ ਸਾਜ਼ਿਸ਼ ਦੇ ਤਹਿਤ ਫਸਾਇਆ ਗਿਆ ਤੇ ਇਹ ਉਹਨੂੰ ਫਸਾਉਣ ਵਾਲੇ ਕੋਈ ਹੋਰ ਨਹੀਂ, ਡੇਰੇ ਦੇ ਅੰਦਰ ਜਿਹੜੇ ਪੋਲੀਟੀਕਲ ਵਿੰਗ ਚਲਾਉਂਦੇ ਆ ਉਹ ਨੇ। ਇਹ ਜਿਹੜਾ ਧੜਾ ਇਹ ਗੰਭੀਰ ਕਿਸਮ ਦੇ ਦੋਸ਼ ਲਾਉਂਦਾ ਉਹ ਜਿਹੜੇ ਪੋਲੀਟੀਕਲ ਵਿੰਗ ਵਾਲੇ ਨੇ ਉਹਨਾਂ ਦੇ ਉੱਤੇ। ਬਿਨਾਂ ਕਿਸੇ ਸ਼ੱਕ ਦੇ ਜਿਹੜਾ ਪੋਲੀਟੀਕਲ ਵਿੰਗ ਹੈ ਐਤਕੀ ਚੋਣਾਂ ਦੇ ਵਿੱਚ ਜਿਹੜੀਆਂ ਹੋ ਕੇ ਹਟੀਆਂ ਨੇ ਵਿਧਾਨ ਸਭਾ ਦੀਆਂ, ਉਹਦੇ ਵਿੱਚ ਉਹਨਾਂ ਨੇ ਭਾਜਪਾ ਦੀ ਮਦਦ ਕਰਨ ਦਾ ਕਿਹਾ, ਫਿਰ ਉਹਨਾਂ ਨੇ ਅਕਾਲੀ ਦਲ ਬਾਦਲ ਦੀ ਮਦਦ ਕਰਨ ਦਾ ਕਿਹਾ, ਪਰ ਡੇਰਾ ਪ੍ਰੇਮੀ ਮੰਨੇ ਹੀ ਨਹੀਂ ਕਿਸੇ ਦੇ ਵਾਸਤੇ, ਕਿਉਂਕਿ ਕਿਸੇ ਸੀਟ ਦੇ ਉੱਤੇ ਮਾਲਵੇ ਖੇਤਰ ਦੇ ਵਿੱਚ ਕੋਈ ਅਸਰ ਹੀ ਨਹੀਂ ਦੱਸਿਆ। ਤਾਂ ਕਿਤੇ ਨਾ ਕਿਤੇ ਜਿਹੜਾ ਉਹਦੀ ਇੱਕ ਅਟਰੈਕਸ਼ਨ ਸੀ ਉਹ ਤਾਂ ਖੁੱਸ ਗਈ, ਉਹ ਤਾਂ ਖਤਮ ਹੋ ਗਈ ਇੱਕ ਕਿਸਮ ਦੇ ਨਾਲ। ਤੇ ਜਿਹੜੀ ਇਹਦੀ ਸਰਦਾਰੀ ਹੈ ਡੇਰੇ ਦੇ ਉੱਤੇ ਉਹ ਨਾ ਖਤਮ ਹੋ ਜੇ, ਉਹਦੇ ਕਰਕੇ ਉਹ ਚਿੱਠੀਆਂ ਦਾ ਸਹਾਰਾ ਲੈ ਰਿਹਾ। ਜਦੋਂ ਕਿ ਜਿਹੜਾ ਹਨੀਪ੍ਰੀਤ ਵਿਰੋਧੀ ਧੜਾ ਉਹ ਇਹ ਵੀ ਕਹਿੰਦਾ ਕਿ ਇਹ ਚਿੱਠੀਆਂ ਡੇਰਾ ਮੁਖੀ ਨਹੀਂ ਲਿਖ ਰਿਹਾ,
ਇਹ ਚਿੱਠੀਆਂ ਹਨੀਪ੍ਰੀਤ ਜਿਹੜੀ ਆ ਉਹੋ ਹੀ ਲਿਖਵਾ ਰਹੀ ਹੈ ਔਰ ਆਪ ਹੀ ਉਹ ਜਾਰੀ ਕਰ ਦਿੰਦੇ ਆ। ਔਰ ਇਹ ਵੀ ਉਹ ਧੜਾ ਇਹ ਵੀ ਕਹਿੰਦਾ ਕਿ ਜਿਹੜੇ ਪੋਲੀਟੀਕਲ ਵਿੰਗ ਵਾਲੇ ਆ ਉਹ ਜਾਣਬੁੱਝ ਕੇ ਇਹ ਭੰਬਲ ਭੂਸਾ ਕ੍ਰੀਏਟ ਕਰਕੇ ਰੱਖਣਾ ਚਾਹੁੰਦੇ ਆ। ਜੀ ਜੀ ਜੀ। ਅੱਛਾ ਪੰਨੂ ਸਾਹਿਬ, ਕਣਕ ਦੀ ਖਰੀਦ ਬਾਰੇ ਗੱਲ ਸੁਣਨ ਦੇ ਵਿੱਚ ਇਹ ਆ ਰਹੀ ਹੈ ਵੀ ਆੜ੍ਹਤੀਆਂ ਨੇ ਏਜੰਸੀਆਂ ਤੋਂ ਵੱਧ ਕਣਕ ਖਰੀਦੀ ਹੈ। ਆਪਾਂ ਇੱਕ ਦਿਨ ਗੱਲ ਕੀਤੀ ਸੀਗੀ ਕਿ ਜੀ ਇਸ ਵਾਰੀ ਜਿਹੜਾ ਕਣਕ ਦਾ ਝਾੜ ਹੈ ਉਹ ਘਟਣ ਕਰਕੇ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੂੰ ਜਿੰਨੀ ਕਣਕ ਚਾਹੀਦੀ ਆ ਉਸ ਕੀਚੇ ਦੇ ਨੇੜੇ ਉਹ ਪਹੁੰਚ ਜਾਣਗੀਆਂ। ਇਹ ਇੱਕ ਵੱਡਾ ਸਵਾਲ ਹੈ। ਅਸਲ ਦੇ ਵਿੱਚ ਹੁਣ ਜਿਹੜੀਆਂ ਕੁਝ ਨਵੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਇਸ ਵਾਰੀ ਮੰਡੀਆਂ ਦੇ ਵਿੱਚ ਕਣਕ ਪਹੁੰਚੀ ਘੱਟ ਹੈ। ਜੀ ਉਹਦੇ ਕਈ ਕਾਰਨ ਦੱਸੇ ਜਾ ਰਹੇ ਨੇ। ਇੱਕ ਤਾਂ ਇਹ ਕਿਹਾ ਜਾ ਰਿਹਾ ਕਿ ਜਿਹੜੇ ਸਰਦੇ ਪੁੱਜਦੇ ਕਿਸਾਨ ਨੇ ਉਹਨਾਂ ਨੇ ਕਣਕ ਸਟੋਰ ਕਰਦੀ ਹੈ। ਸਟੋਰ ਕਰਨ ਦੇ ਪਿੱਛੇ ਰੀਜ਼ਨ ਇਹ ਦਿੱਤਾ ਜਾ ਰਿਹਾ ਕਿ ਕਿਸਾਨਾਂ ਨੂੰ ਪਤਾ ਕਿ ਕਣਕ ਇਸ ਵਾਰੀ ਮਹਿੰਗੇ ਭਾਅ ਵਿਕਣੀ ਆ ਅਗਲੇ ਕੁਝ ਮਹੀਨਿਆਂ ਤੋਂ ਬਾਅਦ, ਕਿਉਂਕਿ ਕਣਕ ਦੀ ਸ਼ਾਰਟੇਜ ਵਿਸ਼ਵ ਪੱਧਰ ਦੇ ਉੱਤੇ ਚੱਲ ਰਹੀ ਹੈ। ਇਸ ਕਰਕੇ ਉਹ ਇੱਕ ਤਾਂ ਉਹ ਹੋ ਗਿਆ, ਚਲੋ ਇੰਨੀ ਨਹੀਂ ਕਿਉਂਕਿ ਸਰਦੇ ਪੁੱਜਦੇ ਕਿਸਾਨ ਹੈਗੇ ਨੇ, ਬਹੁਤ ਨੇ, ਪਰ ਸਾਰੇ ਕਿਸਾਨਾਂ ਨੇ ਇਹ ਸਟੋਰ ਨਹੀਂ ਕੀਤੀ। ਜਿਹੜੇ ਆੜਤੀਆ ਵਰਗ ਹੈ ਜੀ, ਆੜਤੀਆਂ ਨੇ ਇਸ ਵਾਰੀ 2021 ਦੇ ਮੁਕਾਬਲੇ ਕਿਤੇ ਜ਼ਿਆਦਾ ਕਣਕ ਦੀ ਖਰੀਦ ਜਿਹੜੀ ਉਹ ਕੀਤੀ ਆ। ਉਹਦਾ ਰੀਜ਼ਨ ਇਹ ਆ ਕਿ ਆੜਤੀ ਇਹ ਸਮਝਦੇ ਆ ਕਿ ਇੰਟਰਨੈਸ਼ਨਲ ਤੌਰ ਦੇ ਉੱਤੇ ਕਣਕ ਦਾ ਭਾਅ ਵਧੂਗਾ ਤੇ ਉਹ ਮੁਨਾਫਾ ਲੈਣਗੇ। ਜਿਹੜੀ ਕਣਕ MSP ਜਿਹੜੀ ਹੈਗੀ ਆ 2015, ਉਹਦੇ ਉੱਤੇ 100 ਰੁਪਈਆ ਦੇ ਕੇ ਕਣਕ ਖਰੀਦੀ ਆ। ਇਹ ਗੱਲ ਮੈਂ ਤੁਹਾਡੇ ਨਾਲ ਬਹੁਤ ਹਫ਼ਤੇ ਪਹਿਲਾਂ ਕੀਤੀ ਸੀ ਕਿ ਜਿਹੜੀ ਖੜੀ ਕਣਕ ਆ ਉਹਦੇ ਸੌਦੇ ਮਾਰ ਰਹੀਆਂ ਪ੍ਰਾਈਵੇਟ ਏਜੰਸੀਆਂ। ਜੀ ਜੀ 50 ਕਿੱਲੇ 100 ਕਿੱਲੇ ਉਹਦੇ ਵੀ ਖੜੀ ਖੜੋਤੀ ਸਾਡੀ ਹੋ ਗਈ, ਤੁਸੀਂ ਕੱਟ ਕੇ ਜਿਹੜੀ ਆ ਉਹ ਇਸ ਜਗ੍ਹਾ ਦੇ ਉੱਤੇ ਪਹੁੰਚਾ ਦੇਣੀ ਆ। ਔਰ ਇਹ ਗੱਲ ਸਹੀ ਹੋਈ ਹੈ ਜੀ। ਜਿਹੜੀ ਕਣਕ ਜਿੰਨੀ ਆਈ ਆ ਪਠਾਨਕੋਟ ਤੇ ਬਰਨਾਲਾ ਦੀਆਂ ਮੰਡੀਆਂ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਆੜਤੀਆਂ ਦੀ ਖਰੀਦ ਜ਼ਿਆਦਾ। ਅੰਮ੍ਰਿਤਸਰ ਦੇ ਵਿੱਚ ਸਭ ਤੋਂ ਜ਼ਿਆਦਾ 2875 ਮੀਟ੍ਰਿਕ ਟਨ ਪ੍ਰਾਈਵੇਟ ਜਿਹੜੀ ਖਰੀਦ ਹੋਈ ਹੈ। 1077 ਮੀਟ੍ਰਿਕ ਟਨ ਦੇ ਨਾਲ ਬਟਾਲਾ ਦੂਜੇ ਨੰਬਰ ਦੇ ਉੱਤੇ ਜਿਹੜੀ ਪ੍ਰਾਈਵੇਟ ਹੋਈ ਹੈ। ਸੰਗਰੂਰ ਤੀਜੇ ਨੰਬਰ ਦੇ ਉੱਤੇ ਆ। ਹੁਸ਼ਿਆਰਪੁਰ ਦੇ ਵਿੱਚ 2021 ਦੇ ਵਿੱਚ 2,94,000 ਜਿਹੜੀ 300 ਮੀਟ੍ਰਿਕ ਟਨ ਕਣਕ ਖਰੀਦੀ ਗਈ ਸੀ। ਇਸ ਸਾਲ ਜਿਹੜੀ ਆ ਉਹ 2,29,663 ਕੁਇੰਟਲ ਫਸਲ ਪਹੁੰਚੀ ਆ, ਜਿਹੜੀ ਕਿ ਪਿਛਲੇ ਸਾਲ ਦੇ ਨਾਲੋਂ ਘੱਟ ਹੈ। ਖੇਤੀ ਮਾਹਰ ਇਹ ਕਹਿੰਦੇ ਆ ਕਿ ਸੀਜ਼ਨ ਦੇ ਅੰਤ ਤੱਕ ਲੱਖਾਂ ਕੁਇੰਟਲ ਦਾ ਫਰਕ ਵੇਖਣ ਨੂੰ ਮਿਲੂਗਾ। ਕੁੱਲ ਰਕਬੇ ਦੇ ਵਿੱਚੋਂ 85% ਕਣਕ ਕੱਟੀ ਜਾ ਚੁੱਕੀ ਆ। 21 ਦੇ ਵਿੱਚ 14 ਮਈ ਤੱਕ ਕਣਕ ਦੀ ਖਰੀਦ ਜਾਰੀ ਰਹੀ ਸੀਗੀ। ਇਸ ਵਾਰੀ 10 ਦਿਨ ਪਹਿਲਾਂ ਸੀਜ਼ਨ ਖਤਮ ਹੋ ਜਾਣ ਦੇ ਅਨੁਮਾਨ ਆ ਜੀ। ਔਰ ਦਾਣਾ ਛੋਟਾ ਹੋਣ ਕਰਕੇ 6 ਕੁਇੰਟਲ ਤੱਕ ਝਾੜ ਘੱਟ ਰਿਹਾ, ਮਤਲਬ ਕਿ 5,000 ਰੁਪਈਆ ਨੁਕਸਾਨ ਪਰ ਏਕੜ ਦਾ ਹੋਇਆ। ਪਰ ਜਿਨ੍ਹਾਂ ਨੇ ਇਹ ਸਟੋਰ ਕਰ ਲਈ ਉਹਨਾਂ ਨੇ ਇਹ ਜਿਹੜੇ ਪੈਸੇ ਆ ਉਹ ਪੂਰੇ ਕਰ ਲੈਣੇ ਆ। ਪਰ ਸਾਰੇ ਕਿਸਾਨ ਇਸ ਤਰ੍ਹਾਂ ਦੇ ਨਹੀਂ ਹੈਗੇ। ਛੋਟਾ ਕਿਸਾਨ ਵਿਚਾਰਾ ਉਹਨੇ ਤਾਂ ਕਰਜ਼ਾ ਦੇਣਾ ਹੁੰਦਾ ਤੇ ਜਿਹੜੇ ਅੱਗੋਂ ਖਰਚੇ ਆ ਉਹ ਤੋਰਨੇ ਹੁੰਦੇ ਆ, ਜਿਹਦੇ ਕਰਕੇ ਉਹਨੇ ਤਾਂ ਕਣਕ ਤੁਰੰਤ ਜਿਹੜੀ ਉਹ ਵੇਚਣੀ ਹੁੰਦੀ ਆ ਜਾਂ ਉਹਨੇ ਆਪਣੇ ਘਰ ਖਾਣ ਦੇ ਵਾਸਤੇ ਵੀ ਰੱਖਣੀ ਹੁੰਦੀ ਆ। ਇਹ ਨਹੀਂ ਪਤਾ ਕਿ ਇਹ ਰੁਝਾਨ ਅੱਗੋਂ ਜਾਰੀ ਰਹਿ ਸਕਦਾ ਜਾਂ ਨਹੀਂ, ਕਿਉਂਕਿ ਜਿਹੜੀ ਰਸ਼ੀਆ ਤੇ ਯੂਕਰੇਨ ਦੀ ਲੜਾਈ ਹੈ ਉਹਦੀ ਵਜ੍ਹਾ ਕਰਕੇ ਇਸ ਵਾਰੀ ਕਣਕ ਦੀ ਵੁਕਤ ਜਿਹੜੀ ਆ ਉਹ ਬਹੁਤ ਵੱਡੀ ਆ ਤੇ ਇਹ ਮਹਿੰਗੀ ਵੀ ਬਹੁਤ ਹੋਊਗੀ ਆਉਂਦੇ ਦਿਨਾਂ 'ਚ। ਜੀ ਜੀ। ਅੱਛਾ ਪੰਨੂ ਸਾਹਿਬ, ਇੱਕ ਗੱਲ ਹੋਰ ਹੈ ਵੀ ਆਪਾਂ ਪ੍ਰਾਈਵੇਟ ਸਕੂਲਾਂ ਦਾ ਜ਼ਿਕਰ ਤਾਂ ਕਰਦੇ ਹਾਂ ਵੀ ਫੀਸਾਂ ਬੜੀਆਂ ਜਾਂ ਮਾਪਿਆਂ ਨੂੰ ਮਜਬੂਰ ਕੀਤਾ ਜਾਂਦਾ ਹੈ, ਪਰ ਇੱਕ ਪ੍ਰਾਈਵੇਟ ਅਦਾਰਾ ਜਾਂ ਕਹਿ ਲਓ ਪ੍ਰਾਈਵੇਟ ਇੱਕ ਧਿਰ ਹੋਰ ਵੀ ਹੈ ਜਿਹੜੀ ਆਮ ਬੰਦੇ ਦਾ ਚੰਮ ਲਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡਦੀ। ਤੇ ਕਰੋਨਾ ਵੇਲੇ ਉਹਨਾਂ ਦਾ ਜਿਹੜਾ ਰੋਲ ਸੀ ਉਹ ਤਾਂ ਹੱਦੋਂ ਪਰੇ ਹੀ ਮਾੜਾ ਸੀ। ਪ੍ਰਾਈਵੇਟ ਹਸਪਤਾਲਾਂ ਤੇ ਵੀ ਸਕੰਜਾ ਕਸ਼ਨ ਦੀਆਂ ਤਿਆਰੀਆਂ ਹੋ ਰਹੀਆਂ ਨੇ। ਦੇਖੋ ਬੜੇ ਸਾਰੀਆਂ ਜਿਹੜੇ ਹਸਪੀਟਲ ਨੇ ਉਹਨਾਂ ਦੀ ਚੇਨ ਹੈ ਇੱਕ ਤਾਂ ਜੀ, ਵੱਡੇ ਵੱਡੇ ਹਸਪੀਟਲ ਨੇ, 5 ਸਟਾਰ ਹਸਪੀਟਲ ਨੇ ਇਹ। ਮਤਲਬ ਕਿ ਸਟਾਇਰ ਦੇ ਰੂਪ ਦੇ ਵਿੱਚ ਹੀ ਕਿਹਾ ਜਾਂਦਾ ਵੀ ਜੇ ਤੁਸੀਂ ਇਹਦੇ ਨੇੜਿਓਂ ਲੰਘ ਗਏ
ਹਾਂਜੀ। ਤੇ ਉਹਨਾਂ ਨੇ ਤੁਹਾਡੀ ਜੇਬ ਜਿਹੜੀ ਆ ਉਹ ਕੱਟ ਲੈਣੀ ਆ। ਬੜੀਆਂ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਬੰਦੇ ਦੀ ਡੈਥ ਹੋ ਗਈ, ਉਹਨੂੰ ਫੇਰ ਵੀ ਪਾਈ ਰੱਖਿਆ ਵੈਂਟੀਲੇਟਰ ਦੇ ਉੱਤੇ ਤਾਂ ਕਿ ਬਿੱਲ ਜਿਹੜਾ ਉਹ ਚੱਲਦਾ ਰਹੇ, ਬਿੱਲ ਬਣਦਾ ਰਹੇ ਕਈ ਕਈ ਦਿਨ। ਜੀ। ਬਿੱਲ ਜਿਹੜਾ ਉਹ, ਕਿਉਂਕਿ ਸਰਕਾਰੀ ਜਿਹੜਾ ਢਾਂਚਾ ਉਹਦਾ ਬੇੜਾ ਗਰਕ ਹੋ ਗਿਆ ਪਿਛਲੇ ਸਮਿਆਂ ਦੇ ਦੌਰਾਨ। ਉਹਦੇ ਬਜਟ ਲਗਾਤਾਰ ਘਟਦੇ ਤੁਰੇ ਗਏ, ਧਿਆਨ ਹੀ ਨਹੀਂ ਦਿੱਤਾ ਨਾ ਪ੍ਰਾਈਵੇਟ ਜਿਹੜੇ ਸਰਕਾਰੀ ਸਕੂਲਾਂ ਦੇ ਉੱਤੇ, ਨਾ ਸਰਕਾਰੀ ਹਸਪੀਟਲਾਂ ਦੇ ਉੱਤੇ। ਇੱਕ ਤਾਂ ਹੁਣ ਇਹ ਕਿਹਾ ਜਾ ਰਿਹਾ ਕਿ ਇੱਕ ਕੱਲ ਤੱਕ ਇੱਕ ਜਿਹੜੀ ਮਈ ਸ਼ਾਮ ਤੱਕ ਸਾਰੇ ਜਿਹੜੇ ਹੈਗੇ ਨੇ ਡਿਸਟ੍ਰਿਕਟ, ਉਹਨਾਂ ਤੋਂ ਡਿਟੇਲ ਮੰਗੀ ਗਈ ਆ ਕਿ ਡਿਸਪੈਂਸਰੀਆਂ ਦਾ ਢਾਂਚੇ ਦੀ ਡਿਟੇਲ ਦੱਸੋ, ਔਰ ਜੇ ਕਿਸੇ ਜਗ੍ਹਾ ਡਿਸਪੈਂਸਰੀ ਨਹੀਂ ਹੈਗੀ ਕਿਸੇ ਵਿਧਾਨ ਸਭਾ ਹਲਕੇ ਦੇ ਵਿੱਚ, ਤੇ ਉਹ ਖਾਲੀ ਜਗ੍ਹਾ ਦੱਸੋ ਕਿ ਕਿੱਥੇ ਆ ਤੇ ਕਿੱਥੇ ਬਣਾਈ ਜਾ ਸਕਦੀ ਹੈ। ਕਿਉਂਕਿ 117 ਮੁਹੱਲਾ ਕਲੀਨਿਕ ਡਿਸਪੈਂਸਰੀ ਦੇ ਰੂਪ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਬਣਾਉਣ ਦਾ ਐਲਾਨ ਕੀਤਾ ਸ਼ੁਰੂਆਤ ਦੌਰ ਦੇ ਵਿੱਚ, ਔਰ ਇਹ ਆਖਿਆ ਕਿ ਇਸ ਸਾਲ ਦੇ ਅੰਤ ਤੱਕ ਉਹਨਾਂ ਨੇ ਇਹ 117 ਮੁਹੱਲਾ ਕਲੀਨਿਕ ਸ਼ੁਰੂ ਕਰਨੇ ਆ, ਜਿਹੜਾ ਕਿ ਇੱਕ ਚੰਗਾ ਸਾਈਨ ਹੈ। ਪੰਜਾਬ ਸਰਕਾਰ ਨੇ ਦੂਜੇ ਪਾਸੇ ਇਹ ਵੀ ਜਿਹੜੀ ਦੀ ਗੱਲ ਕਹੀ ਆ ਕਿ ਰਾਜ ਦੇ ਵਿੱਚ ਜਿਹੜੇ ਪ੍ਰਾਈਵੇਟ ਹਸਪੀਟਲ ਨੇ, ਜਿਹਦੇ ਚ ਫੋਰਟਿਸ ਹੈ, ਮੈਕਸ ਹੈ, ਅਪੋਲੋ ਹੈ, ਮਿਲੇਨੀਅਮ ਹੈ, ਇਹਦੇ ਉੱਤੇ, ਇਹਨਾਂ ਦੇ ਉੱਤੇ ਹੁਣ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ। ਜਿਹੜੇ ਸਾਬਕਾ ਸਰਕਾਰਾਂ ਸੀ ਉਹਨਾਂ ਨੇ ਇਹਨਾਂ ਹਸਪਤਾਲਾਂ ਨੂੰ ਜਿਹੜੀ ਜ਼ਮੀਨ ਦਿੱਤੀ ਸੀ ਨਾ ਜੀ, ਉਹ ਇਸ ਸ਼ਰਤ ਦੇ ਉੱਤੇ ਦਿੱਤੀ ਸੀਗੀ ਕਿ ਉਹ ਜ਼ਰੂਰਤਮੰਦ ਗਰੀਬ ਮਰੀਜ਼ਾਂ ਨੂੰ ਆਪਣੇ ਹਸਪਤਾਲਾਂ ਦੇ ਵਿੱਚ ਮੁਫਤ ਇਲਾਜ ਮੁਹੱਈਆ ਕਰਾਉਣਗੇ। ਇਹ ਕਲੌਜ਼ ਇੱਕ ਹੈਗਾ, ਬੜਾ ਜ਼ਬਰਦਸਤ ਕਲੌਜ਼ ਆ ਇਹ, ਕਿ ਕਿੰਨੇ ਪਰਸੈਂਟ ਮਰੀਜ਼ ਜਿਹੜੇ ਨੇ ਉਹਨਾਂ ਦਾ ਤੁਸੀਂ 10% ਵੀ ਹੈਗਾ ਕੁਝ ਥਾਵਾਂ ਤੇ, 8% ਵੀ ਹੈਗਾ, ਇਹਦੇ ਤੋਂ ਉੱਪਰ ਵੀ ਹੈਗਾ। ਜਿਹੜੀਆਂ ਜ਼ਮੀਨਾਂ ਇਹਨਾਂ ਨੂੰ ਦਿੱਤੀਆਂ ਹੋਈਆਂ ਨੇ ਉਹ ਫ੍ਰੀ ਆਫ ਕਾਸਟ ਦਿੱਤੀਆਂ ਹੋਈਆਂ ਨੇ, ਜਾਂ ਉਹ 2 ਰੁਪਏ ਲੀਜ਼ ਤੇ ਆ, 4 ਰੁਪਏ ਲੀਜ਼ ਦੇ ਉੱਤੇ ਆ, ਇੰਨੀਆਂ ਸਸਤੀਆਂ ਦਿੱਤੀਆਂ ਨੇ। ਇਹਨਾਂ ਨੇ 5 ਸਟਾਰ ਹਸਪੀਟਲ ਖੜੇ ਕਰ ਲਏ, ਪਰ ਇਹ ਜਿਹੜੀ ਕਲੌਜ਼ ਹੈ ਇਹਦੇ ਉੱਤੇ ਉਹ ਕਦੇ ਪੂਰਾ ਨਹੀਂ ਉਤਰਦੇ। ਤੁਸੀਂ ਕਦੇ ਗਰੀਬ ਬੰਦਾ ਕੋਈ ਦੇਖੋਗੇ ਹੀ ਨਹੀਂ ਪ੍ਰਾਈਵੇਟ ਹਸਪੀਟਲ, ਵਿਚਾਰਾ ਨੇੜੇ ਹੁੰਦੇ ਨਹੀਂ ਲੰਘਦਾ ਪ੍ਰਾਈਵੇਟ ਹਸਪੀਟਲ ਦੇ। ਔਰ ਉੱਥੇ ਜਿਹੜੀਆਂ ਅਨਾਉਂਸਮੈਂਟਸ ਹੁੰਦੀਆਂ ਨੇ ਜਦੋਂ ਕਿਤੇ ਤੁਸੀਂ ਪ੍ਰਾਈਵੇਟ ਹਸਪੀਟਲ ਦਾ ਫਲਾਨਾ ਜਿਹੜਾ ਬੰਦਾ ਜੀ ਉਹ ਕਾਊਂਟਰ ਦੇ ਉੱਤੇ ਤੁਰੰਤ ਸੰਪਰਕ ਕਰੇ, ਉਹਦਾ ਮਤਲਬ ਇਹੀ ਹੁੰਦਾ ਪੈਸੇ ਮੁੱਕ ਗਏ, ਅਗਲੇ ਪੈਸੇ ਜਮ੍ਹਾਂ ਕਰਾਓ, ਨਹੀਂ ਤਾਂ ਉਦੋਂ ਬਾਅਦ ਇਲਾਜ ਨਹੀਂ ਹੋਣਾ। ਹੁਣ ਜਿਹੜੇ ਸਿਹਤ ਮੰਤਰੀ ਨੇ ਡਾਕਟਰ ਵਿਜੇ ਸਿੰਗਲਾ, ਉਹਦੇ ਹੁਕਮ ਦੇ ਉੱਤੇ ਸਿਹਤ ਵਿਭਾਗ ਨੇ ਸਾਰੇ ਪ੍ਰਾਈਵੇਟ ਹਸਪੀਟਲਾਂ ਦਾ 2 ਸਾਲ ਦਾ ਰਿਕਾਰਡ ਮੰਗਵਾ ਲਿਆ। ਇਸ ਰਿਕਾਰਡ ਦੇ ਵਿੱਚ ਹਸਪਤਾਲਾਂ ਨੂੰ ਦੱਸਣਾ ਪਊਗਾ ਕਿ ਉਹਨਾਂ ਨੇ ਕਿੰਨੇ ਗਰੀਬ ਮਰੀਜ਼ਾਂ ਨੂੰ ਆਪਣੇ ਹਸਪਤਾਲਾਂ ਦੇ ਵਿੱਚ ਮੁਫਤ ਇਲਾਜ ਮੁਹੱਈਆ ਕਰਵਾਇਆ, ਕਿੰਨੇ ਮਰੀਜ਼ਾਂ ਨੂੰ OPD ਤੇ ਕਿੰਨਿਆਂ ਨੂੰ ਆਪਰੇਸ਼ਨ ਦੀ ਫੈਸਿਲਿਟੀ ਜਿਹੜੀ ਆ ਉਹ ਮੁਹੱਈਆ ਕਰਵਾਈ ਗਈ ਆ। ਪੂਰੇ ਦਾ ਪੂਰਾ ਰਿਕਾਰਡ ਦੇਣਾ ਪਊਗਾ। ਸਿਹਤ ਵਿਭਾਗ ਨੇ ਸੈਕਟਰੀ ਹੈਲਥ ਦੀ ਪ੍ਰਧਾਨਗੀ ਦੇ ਹੇਠ ਕਮੇਟੀ ਬਣਾਤੀ ਆ ਜਿਹੜੇ ਕਿ ਪੂਰੇ ਰਿਕਾਰਡ ਦੀ ਜਾਂਚ ਕਰੂਗੀ। ਜਿਹੜਾ ਹਸਪਤਾਲ ਇਹਨਾਂ ਸ਼ਰਤਾਂ ਨੂੰ ਪੂਰਾ ਨਹੀਂ ਕਰ ਰਿਹਾ ਉਹਨੂੰ ਸ਼ਾਰਟਲਿਸਟ ਕੀਤਾ ਜਾਊਗਾ, ਉਹਦੀ ਜਵਾਬ ਤਲਬੀ ਅਗਲੇ ਰਿਕਾਰਡ ਦੇ ਵਿੱਚ ਕੀਤੀ ਜਾਊਗੀ। ਸਿਹਤ ਵਿਭਾਗ ਦੇ ਨੂੰ ਜਿਹੜੇ ਵੱਖੋ ਵੱਖਰੇ ਪ੍ਰਾਈਵੇਟ ਹਸਪੀਟਲਾਂ ਦਾ ਇਹ ਰਿਕਾਰਡ ਜਮ੍ਹਾਂ ਕਰਾਉਣ ਦੇ ਵਾਸਤੇ 2 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ। ਜੇ 1 ਹਫ਼ਤੇ ਦੇ ਵਿੱਚ ਕੋਈ ਹਸਪੀਟਲ ਰਿਕਾਰਡ ਨਹੀਂ ਜਮ੍ਹਾਂ ਕਰਵਾਉਂਦਾ ਤਾਂ ਉਹਨੂੰ ਉਹਨੇ ਦਿਨ ਦਾ ਸਮਾਂ ਹੋਰ ਦਿੱਤਾ ਜਾ ਸਕਦਾ, ਭਾਵ ਕਿ 1 ਹਫ਼ਤਾ ਹੋਰ, ਮੈਕਸਿਮਮ 2 ਹਫ਼ਤੇ। ਇਹਦੇ ਤੋਂ ਵੱਧ ਜਿਹੜਾ ਉਹ ਸਮਾਂ ਨਹੀਂ ਦਿੱਤਾ ਜਾਊਗਾ। ਪੰਜਾਬ ਸਰਕਾਰ ਨੇ ਜ਼ਮੀਨ ਲੈਣ ਵੇਲੇ ਪ੍ਰਾਈਵੇਟ ਹਸਪੀਟਲਾਂ ਨੂੰ ਜਿਹੜਾ ਲਿਖਤ ਦੇ ਵਿੱਚ MOU ਸਾਈਨ ਕੀਤਾ ਸੀਗਾ, ਉਹਦੀਆਂ ਸਾਰੀਆਂ ਕਾਪੀਆਂ ਕਢਵਾ ਲਈਆਂ ਨੇ ਤੇ ਉਹ ਹਸਪਤਾਲਾਂ ਦੇ ਰਿਕਾਰਡ ਦੇ ਮੂਹਰੇ ਰੱਖੀਆਂ ਜਾਣਗੀਆਂ। ਭਾਈ ਸਾਹਿਬ ਆਹ ਸਾਈਨ ਕੀਤੇ ਸੀਗੇ, ਇਹਦਾ ਜਵਾਬ ਦਿਓ ਕਿ ਕਿੰਨੇ ਮਰੀਜ਼ਾਂ ਦਾ ਇਲਾਜ ਜਿਹੜਾ ਉਹ ਗਰੀਬ ਲੋਕਾਂ ਦਾ ਤੁਸੀਂ ਮੁਫਤ ਕੀਤਾ, ਕਿੰਨਿਆਂ ਨੂੰ OPD ਦੇ ਵਿੱਚ ਸਹੂਲਤਾਂ ਜਿਹੜੀਆਂ ਉਹ ਦਿੱਤੀਆਂ ਨੇ। ਵੇਖਦੇ ਆ, ਘੱਟੋ ਘੱਟ ਇੰਨਾ ਤਾਂ ਹੋ ਸਕਦਾ ਨਾ, ਜੇ ਇਹ ਰਿਕਾਰਡ ਸਾਹਮਣੇ ਹੁਣ ਰੱਖਿਆ ਜਾਂਦਾ ਤੇ ਅੱਗੋਂ ਹੀ ਜੇ ਇਹ ਸ਼ੁਰੂ ਹੋ ਜਾਂਦਾ ਜਿਹਦੇ ਵਿੱਚ ਜਿਹੜੇ ਗਰੀਬ ਲੋਕ ਨੇ ਉਹਨਾਂ ਦਾ ਮਾੜਾ ਮੋਟਾ ਹੀ ਚਲੋ 8-10% ਹੀ ਜੇ ਇਲਾਜ ਹੋਣਾ ਸ਼ੁਰੂ ਹੋ ਜਾਂਦਾ ਤੇ ਇੱਕ ਬਹੁਤ ਵੱਡੀ ਹੈਲਪ ਹੋ ਸਕਦੀ ਹੈ। ਜੀ ਪੰਨੂ ਸਾਹਿਬ, ਜੇ ਮੈਂ ਗਲਤ ਨਾ ਹੋਵਾਂ ਤੇ ਜਦੋਂ ਕਿਸੇ ਸਕੂਲ ਨੂੰ ਮਾਨਤਾ ਦਿੱਤੀ ਜਾਂਦੀ ਹੈ ਭਲਾ ਉਹਦੇ 'ਚ ਵੀ ਕੋਈ ਇਸ ਤਰ੍ਹਾਂ ਦੀ ਮੱਦ ਹੈਗੀ ਹੈ ਵੀ ਤੁਸੀਂ ਇੰਨੇ ਫੀਸਦੀ ਜਾਂ ਇੰਨੇ ਗਰੀਬ ਬੱਚਿਆਂ ਨੂੰ ਪੜ੍ਹਾਉਣਾ ਵਾ, ਤੁਹਾਨੂੰ ਪੜ੍ਹਾਉਣਾ ਪਊਗਾ ਬਿਲੋ ਬਿਲਕੁਲ ਪਾਵਰਟੀ ਹੈ ਲਾਈਨ? ਜੀ, ਬਿਲਕੁਲ ਹੈ, ਬਿਲਕੁਲ ਹੈ। ਔਰ ਜਿਹੜੀਆਂ ਜ਼ਮੀਨਾਂ ਦਿੱਤੀਆਂ ਜਾਂਦੀਆਂ ਨੇ ਜਾਂ ਜਿਹੜੀ ਟੈਕਸ ਹੈ ਜਿਹੜਾ ਇਹ ਜਿਹਦੇ ਤੋਂ ਬਚਦੇ ਆ ਟੈਕਸ ਤੋਂ, ਉਹ ਇਸੇ ਕਰਕੇ ਛੋਟ ਦਿੱਤੀ ਹੋਈ ਹੈ ਜੀ ਉਹਦੇ ਵਿੱਚ
ਹੂੰ, ਹੂੰ। ਕਿ ਗਰੀਬ ਘਰਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਹ ਕੀ ਕਰਦੇ ਆ ਜੀ। ਕਿ ਜਦੋਂ ਤੁਸੀਂ ਇਹਨਾਂ ਦਾ ਰਿਕਾਰਡ ਦੇਖੋਗੇ ਸਕੂਲਾਂ ਦਾ ਤਾਂ ਉਹਦੇ ਵਿੱਚ ਇਹ ਕਿਸੇ ਵੀ ਬੱਚੇ ਨੂੰ ਗਰੀਬ ਬਣਾ ਕੇ ਪੇਸ਼ ਕਰਦੇ ਆ ਕਿ ਇਹਦੀ ਜਿਹੜੀ ਫੀਸ ਆ ਅਸੀਂ ਲੈ ਨਹੀਂ ਰਹੇ, ਜਿਹੜਾ ਕਿ ਹਾਂਜੀ। ਝੂਠ ਹੈ। ਜਿਹੜਾ ਕਿ ਝੂਠ ਹੈ। ਗਰੀਬਾਂ ਦੇ ਬੱਚੇ ਉੱਥੇ ਪੜ੍ਹਦੇ ਨਹੀਂਗੇ। ਹਾਂ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਜੀ। ਚਾਹੇ ਪ੍ਰਾਈਵੇਟ ਹਸਪੀਟਲ ਹੋ ਗਏ, ਚਾਹੇ ਪ੍ਰਾਈਵੇਟ ਸਕੂਲ ਹੋ ਗਏ, ਹੂੰ। ਇਹ ਉਸ ਕਲੌਜ਼ ਦੀ ਉਲੰਘਣਾ ਕਰ ਰਹੇ ਆ। ਪਰ ਅੱਜ ਤੱਕ ਇਹਨਾਂ ਨੂੰ ਪੁੱਛਿਆ ਹੀ ਕਿਸੇ ਨੇ ਨਹੀਂਗਾ। ਇਹ ਹੂੰ। ਪਹਿਲੀ ਵਾਰੀ ਆ ਕਿ ਇਹ ਰਿਕਾਰਡ ਤਲਬ ਕੀਤਾ ਗਿਆ ਜੀ, ਕਿਸੇ ਸਰਕਾਰ ਦੇ ਵੱਲੋਂ। ਹੁਣ ਜੀ, ਜੀ। ਤੱਕ ਕਦੀ ਕਿਸੇ ਨੇ ਪੁੱਛਿਆ ਨਹੀਂ ਕਿ ਇਹਦਾ ਨਹੀਂ। ਪਤਾ ਲਾਇਆ ਜਾਵੇ ਵੀ ਕਿੰਨੇ ਤੁਸੀਂ ਮਰੀਜ਼ਾਂ ਦਾ ਇਲਾਜ ਕੀਤਾ ਜਾਂ ਕਿੰਨੇ ਬੱਚੇ ਤੁਸੀਂ ਤਕਰੀਬਨ ਜਿਹੜਾ ਪ੍ਰਾਈਵੇਟ ਸਕੂਲਾਂ ਦਾ ਸਾਰਾ ਰਿਕਾਰਡ ਤਲਬ ਕੀਤਾ ਵੀ ਲਿਆਓ ਹਾਂਜੀ। ਰਿਕਾਰਡ ਤੁਸੀਂ, ਜੇ ਫੀਸਾਂ ਵਧਾਈਆਂ ਨੇ ਇਸ ਸਾਲ ਹੂੰ। ਤੇ ਕਿਉਂ ਵਧਾਈਆਂ ਨੇ ਜਦੋਂ ਸਰਕਾਰ ਦੇ ਹੁਕਮ ਸੀਗੇ ਕਿ ਜੀ। ਫੀਸਾਂ ਨਹੀਂ ਵਧਾਉਣੀਆਂ। ਔਰ ਇਹ ਵੀ ਕਿਹਾ ਕਿ ਪਿਛਲੇ ਸਾਲਾਂ ਦਾ ਰਿਕਾਰਡ ਲਿਆਓ, ਕਿੰਨੇ ਪੈਸੇ ਤੁਸੀਂ ਬਚਾਏ ਆ, ਕਿੰਨੀਆਂ ਤੁਹਾਡੇ ਕੋਲੇ ਜਿਹੜੀਆਂ ਸਕੂਲ ਦੇ ਨਾਂ ਦੇ ਉੱਤੇ ਐਫਡੀਜ਼ ਨੇ। ਜੇ ਇੰਨਾ ਕੁ ਸ਼ਿਕੰਜਾ ਹੀ ਕੱਸਿਆ ਜਾਂਦਾ ਨਾ ਜੀ, ਠੱਲ ਇਹਦੇ ਹੂੰ। ਨਾਲ ਹੀ ਪੈ ਜਾਣੀ। ਜੀ, ਸਕੰਜਾ ਕਸ਼ਨਾ ਕੀ ਨਹੀਂ ਸੀ, ਪਨੂੰ ਸਾਹਿਬ, ਕਈਆਂ ਨੂੰ ਹਫ਼ਤਿਆਂ ਦੀ ਕਾਹਲ ਸੀ, ਕਿਸੇ ਨੂੰ ਮਹੀਨਿਆਂ ਦੀ ਕਾਹਲ ਸੀ। ਖੈਰ, ਪਨੂੰ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਮਿਹਰਬਾਨੀ ਪ੍ਰਵੀਨ, ਥੈਂਕ ਯੂ। ਜੀ। ਦਰਸ਼ਕੋ, ਸਰੋਤੇ ਸਨ ਆਪਣੇ ਤੋਂ ਪੰਜਾਬ ਤੋਂ ਜੁੜੇ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ। ਉਹਨਾਂ ਨੇ ਤਫਸੀਲਪੂਰਵਕ ਦੱਸਿਆ ਕਿ ਕਿੱਥੇ-ਕਿੱਥੇ ਕੀ ਕੁਛ ਹੋ ਰਿਹਾ, ਸਾਰੀਆਂ ਖਬਰਾਂ ਦੀ ਉਹਨਾਂ ਨੇ ਆਪਾਂ ਨੂੰ ਪੜਚੋਲ ਕਰਕੇ ਦੱਸੀ ਹੈ। ਜਾਂਦੇ-ਜਾਂਦੇ ਸਾਡੇ ਸਪਾਂਸਰਸ ਦੇ ਉੱਤੇ ਇੱਕ ਨਜ਼ਰ ਫੇਰ ਮਾਰਦੇ ਹਾਂ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਕਿਸੇ ਵੀ ਟਾਈਮ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਸੰਪਰਕ ਕੀਤਾ ਜਾ ਸਕਦਾ 415-909-0503। ਜ਼ੈਂਡਰ ਗਰੁੱਪ ਵਾਲੇ, ਜੇ ਤੁਸੀਂ ਲੈਣਾ ਹੋਮ ਲੋਨ ਜਾਂ ਘਰ ਖਰੀਦਣਾ ਜਾਂ ਘਰ ਵੇਚਣਾ ਤਾਂ ਸੰਪਰਕ ਕਰ ਸਕਦੇ ਹੋ ਜੀ। ਇਹਨਾਂ ਦਾ ਨੰਬਰ ਹੈ ਜਿਹੜਾ ਉਹ ਹੈਗਾ 855-905 2575 2575। ਸੋ ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਪੰਜਾਬੀ ਰੇਡੀਓ USA ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।